ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ ਅਟਾਰਨੀ ਟਰਕੀਆਣਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਗੁਰਨਾਮ ਸਿੰਘ ਐਂਟੀਲੋਪ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 12 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਆਪਾਂ ਪੰਜਾਬ ਦੇ ਵਿੱਚ ਨਵੇਂ ਅਕਾਲੀ ਦਲ ਦੀ ਆਹਟ ਤੋਂ। ਜਿਹੜਾ ਨਵਾਂ ਅਕਾਲੀ ਦਲ ਆਇਆ, ਹਾਲਾਂਕਿ ਇਹਦੇ ਵਿੱਚ ਬਹੁਤ ਸਾਰਾ ਹਿੱਸਾ ਉਸ ਅਕਾਲੀ ਦਲ ਦਾ ਹਿੱਸਾ ਜਿਹਦੇ ਨਾਂ ਦੇ ਨਾਲ ਅਕਾਲੀ ਦਲ ਬਾਦਲ ਲੱਗਦਾ ਹੈ। ਕੱਲ ਆਪਾਂ ਇਹ ਨਿਕਲਿਆ ਕਿੱਥੋਂ, ਇਹ ਕਿਉਂ ਇਹ ਹਾਲਾਤ ਬਣੇ, ਇਹਨਾਂ ਦੇ ਉੱਤੇ ਚਰਚਾ ਕੀਤੀ ਸੀ ਔਰ ਬੜੀ ਲੰਮੀ ਚੌੜੀ ਚਰਚਾ ਕੀਤੀ ਸੀ। ਹੁਣ ਨਵੇਂ ਅਕਾਲੀ ਦਲ ਤੇ ਜਿਹੜਾ ਬਾਦਲ ਦਲ ਆ ਜਿਹਦੀ ਲੀਡ ਸੁਖਬੀਰ ਦੇ ਹੱਥ ਦੇ ਵਿੱਚ ਹੈ, ਜਿਹਨੂੰ ਸੁਖਬੀਰ ਬਾਦਲ ਅਗਵਾਈ ਦੇ ਰਹੇ ਨੇ, ਉਹ ਇਹਨਾਂ ਦੇ ਉੱਤੇ 420 ਦਾ ਪਰਚਾ ਦਰਜ ਕਰਵਾਉਣ ਜਾ ਰਹੇ ਨੇ ਮਾਫ ਕਰਨਾ। ਪ੍ਰਵੀਨ ਜੀ, ਜਦੋਂ ਇਹ ਯਾਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਇਜਲਾਸ ਦੇ ਵਿੱਚ ਪ੍ਰਧਾਨ ਚੁਣਿਆ ਜੀ ਤੇ ਉਸ ਪ੍ਰਕਿਰਿਆ ਤੇ ਗੱਲ ਕਰਦੇ ਹਾਂ, ਆਪਾਂ ਗੱਲ ਕਰ ਹੀ ਰਹੇ ਸੀ ਕਿ ਅਸਲੀ ਲੜਾਈ ਇਹਨਾਂ ਦੀ ਇਸੇ ਗੱਲ ਦੀ ਹੋਣੀ ਹੈ ਕਿ ਅਸਲੀ ਅਕਾਲੀ ਦਲ ਕਿਹੜਾ। ਤੇ ਲੜਾਈ ਸੁਖਬੀਰ ਬਨਾਮ ਯਾਨੀ ਹਰਪ੍ਰੀਤ ਸਿੰਘ ਨਵਾਂ ਅਕਾਲੀ ਦਲ ਬਨਾਮ ਬਾਦਲ ਅਕਾਲੀ ਦਲ ਇਹਦੀ ਹੋਣੀ ਜੀ। ਸੋ ਉਧਰ ਨੂੰ ਮੋੜਾ ਕੱਟ ਲਿਆ ਗਿਆ ਜੀ। ਕੱਲ ਦੋ ਪਾਸਿਓਂ ਹਮਲਾ ਕੀਤਾ ਗਿਆ ਨਵੇਂ ਅਕਾਲੀ ਦਲ ਦੇ ਉੱਤੇ। ਪਹਿਲਾਂ ਇੱਕ ਪਾਸੇ SGPC ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਮੀਡੀਆ ਚ ਆਏ। ਬੇਸ਼ੱਕ ਉਹ ਗੱਲ ਤਾਂ ਕਰਨ ਆਏ ਸੀ 350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜਿਆਂ ਵਾਲੇ ਦਿਨਾਂ ਚ ਜਿਹੜੇ ਸਮਾਗਮ ਕੀਤੇ ਜਾਣੇ ਨੇ ਉਹਨਾਂ ਦੀ ਰੂਪਰੇਖਾ ਸੰਬੰਧੀ, ਪਰ ਮੀਡੀਆ ਨੇ ਸਵਾਲ ਪੁੱਛਣੇ ਹੀ ਸੀਗੇ ਤੇ ਫਿਰ ਉਹ ਤਿਆਰੀ ਤਾਂ ਕਰਕੇ ਹੀ ਆਏ ਸੀ। ਉਹਨਾਂ ਨੂੰ ਪਤਾ ਸੀਗਾ ਜਾਂ ਪੁੱਛਿਆ ਜਾਊਗਾ। ਉਹਨਾਂ ਨੂੰ ਪੁੱਛਿਆ ਗਿਆ ਜੀ ਕਿ ਮਤਲਬ ਕਿ ਜਿਸ ਤਰ੍ਹਾਂ ਇਹ ਨਵਾਂ ਦਲ ਬਣਿਆ ਗਿਆ, ਨਹੀਂ ਹਰਪ੍ਰੀਤ ਸਿੰਘ ਹੋਰੀ ਪ੍ਰਧਾਨ ਬਣੇ ਆ ਤੇ ਜੀ ਉਹ ਸਵਾਲ ਵੀ ਆ ਰਿਹਾ ਜੀ ਕਿ ਤੁਸੀਂ ਅਸਤੀਫਾ ਦੇ ਗਏ ਸੀ, ਉਹ ਸਾਰੀਆਂ ਗੱਲਾਂ। ਤੇ ਉਹ ਕਹਿੰਦੇ ਵੀ ਕਿ ਜੀ ਮੈਂ ਤਾਂ ਅਸਤੀਫਾ ਦੋਵੇਂ ਥਾਵਾਂ ਤੋਂ ਦਿੱਤਾ ਸੀ। ਮੈਂ ਪ੍ਰਧਾਨਗੀ ਤੋਂ ਵੀ ਦਿੱਤਾ ਸੀ, ਮੈਂ ਅਸਤੀਫਾ 7 ਮੈਂਬਰੀ ਕਮੇਟੀ ਤੋਂ ਵੀ ਦਿੱਤਾ ਸੀ। ਜੇ ਮੇਰੀ SGPC ਨੇ ਅਸਤੀਫਾ ਪ੍ਰਵਾਨ ਨਹੀਂ ਕੀਤਾ, ਮੈਨੂੰ ਵਾਪਸ ਆਉਣਾ ਪਿਆ ਜੀ, ਤੇ ਫਿਰ ਇਹ ਵੀ ਪ੍ਰਵਾਨ ਮੈਂ ਵਾਪਸ ਆ ਜਾਂਦਾ, ਹੈ ਨਾ। ਤੇ ਉਹ ਕਹਿੰਦੇ ਵੀ ਗਿਆਨੀ ਹਰਪ੍ਰੀਤ ਸਿੰਘ ਨੂੰ ਤਾਂ ਪਹਿਲਾਂ ਕਦੇ ਪੁੱਛਿਆ ਗਿਆ ਸੀ ਕਿ ਜੀ ਤੁਸੀਂ ਦੱਸੋ ਤੁਸੀਂ ਪ੍ਰਧਾਨ ਬਣੋਗੇ ਇਹਨਾਂ ਦੇ। ਕਹਿੰਦੇ ਉਹਨਾਂ ਨੇ ਕਹਿਤਾ ਸੀਗਾ ਵੀ ਕਿ ਜੇ ਦੋਏ ਧਿਰਾਂ ਚਾਹੁਣ ਤਾਂ ਮੈਂ ਬਣਨ ਨੂੰ ਤਿਆਰ ਹਾਂ। ਠੀਕ ਹੈ। ਇਹਦਾ ਮਤਲਬ ਕਹਿੰਦੇ ਮਨਸ਼ਾ ਪੂਰੀ ਹੋ ਗਈ। ਉਹ ਤਾਂ ਇਸੇ ਲਈ ਮਤਲਬ ਉਹਨਾਂ ਦਾ ਕਹਿਣ ਦਾ ਭਾਵ ਇਹ ਸੀਗਾ ਕਿ 2 ਤਰੀਕ 2 ਦਸੰਬਰ ਦੇ ਜੋ ਫੈਸਲੇ ਸੀ ਉਹਦੇ ਵਿੱਚੋਂ ਗਿਆਨੀ ਹਰਪ੍ਰੀਤ ਸਿੰਘ ਆਪਣੀ ਪ੍ਰਧਾਨਗੀ ਕੱਢ ਰਹੇ ਸੀ। ਗਿਆਨੀ ਹਰਪ੍ਰੀਤ ਸਿੰਘ ਇਸ ਗੱਲ ਦਾ ਜਵਾਬ ਉਸੇ ਦਿਨ ਦੇ ਚੁੱਕੇ ਨੇ ਜਦੋਂ ਪ੍ਰਧਾਨ। ਕਹਿੰਦੇ ਮੈਨੂੰ ਪਤਾ ਇਹ ਕਹਿਣਗੇ, ਕਹਿੰਦੇ ਵੀ ਇਸ ਮੇਰੇ ਪ੍ਰਧਾਨ ਬਣਨ ਦੇ ਵਿੱਚ ਤਾਂ ਬਾਦਲਾਂ ਦਾ ਯੋਗਦਾਨ ਹੈ। ਠੀਕ ਹੈ। ਮਤਲਬ ਧਾਮੀ ਸਾਹਿਬ ਸਵਾਲ ਖੜਾ ਕਰ ਰਹੇ ਨੇ, ਧਾਮੀ ਸਾਹਿਬ ਨੂੰ ਪੁੱਛਣ ਵਾਲੀ ਗੱਲ ਤਾਂ ਹੈਗੀ ਆ ਨਾ ਮੋੜਵਾਂ ਸਵਾਲ ਕਿ ਭਾਈ ਇਹਨਾਂ ਦੇ ਖਿਲਾਫ ਉਹ ਇਨਕੁਆਇਰੀ ਕਿਹਨੇ ਖੋਲੀ, ਹੈ ਨਾ। ਉਹ ਮਤਲਬ ਕਿ ਉਹਨਾਂ ਦੇ ਕਿਰਦਾਰ ਦੇ ਉੱਤੇ ਉਂਗਲ ਕਿਵੇਂ ਚੱਕੀ ਗਈ, ਹੈ ਨਾ। ਉਹ ਸਾਰਾ ਕਿਵੇਂ ਵਾਪਰਿਆ, ਉਹਦੀ ਜਾਂਚ ਤੁਸੀਂ ਕਿਵੇਂ ਕੀਤੀ ਜਦੋਂ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਹਿੰਦੇ ਰਹੇ ਕਿ ਭਾਈ ਇਹ ਸਾਨੂੰ ਸੌਂਪੋ, ਸਾਡਾ ਅਧਿਕਾਰ ਖੇਤਰ ਹੈ, ਤੁਹਾਡਾ ਨਹੀਂ ਹੈ, ਤੇ ਤੁਸੀਂ ਉਹਨੂੰ ਕੀਤਾ। ਮਤਲਬ ਕਹਿੰਦੇ ਜੇ ਮੈਂ ਜਥੇਦਾਰ ਦੀ ਸੇਵਾ ਕਰ ਰਿਹਾ ਹੁੰਦਾ ਮੈਂ ਇੱਧਰ ਆਉਂਦਾ ਹੀ ਨਾ, ਮੈਂ ਤਾਂ ਉੱਧਰ ਸੀ। ਜੇ ਉਹ ਸੇਵਾ ਨਿਭਾਉਂਦੇ ਆ ਇਹ ਛੱਡ ਕੇ ਅਸਤੀਫਾ ਦੇ ਕੇ ਇੱਧਰ ਆਉਂਦੇ ਫਿਰ ਸਵਾਲ ਬਣਦਾ ਸੀ। ਤੇ ਜੇ ਹੁਣ ਤੁਸੀਂ ਉੱਧਰੋਂ ਵਿਹਲੇ ਕਰਤੇ, ਅਗਲੇ ਨੇ ਗੁੱਸਾ ਕਰਨਾ ਸੀ, ਅਗਲੇ ਨੂੰ ਇੱਧਰ ਮੌਕਾ ਮਿਲ ਗਿਆ। ਦੂਸਰੇ ਪਾਸੇ ਸਵਾਲ ਇਹ ਵੀ ਖੜਾ ਕਿ ਜੇ ਧਾਮੀ ਸਾਹਿਬ ਨੇ ਅਸਤੀਫਾ ਦਿੱਤਾ ਸੀ, ਨਾ ਪ੍ਰਵਾਨ ਦਾ ਐਲਾਨ ਹੋਇਆ ਤਖਤ ਤੋਂ, ਨਾ ਖਾਰਜ ਦਾ ਐਲਾਨ ਹੋਇਆ। ਸੋ ਜੇ ਕੋਈ ਫੈਸਲਾ ਨਹੀਂ ਲਿਆ ਉਸ ਸਮੇਂ ਦੇ ਜਥੇਦਾਰ ਸਾਹਿਬਾਨ ਨੇ, ਤੇ ਫਿਰ ਦੂਸਰੇ ਪਾਸੇ ਬਣਦਾ ਤਾਂ ਇਹ ਸੀ ਕਿ ਪ੍ਰੋਫੈਸਰ ਕਿਰਪਾਲ ਸਿੰਘ ਵਡੂੰਗਰ ਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਤਲਬ ਕਰਕੇ ਪੁੱਛਿਆ ਜਾਣਾ ਚਾਹੀਦਾ ਸੀ ਵੀ ਤੁਸੀਂ ਅਕਾਲ ਤਖਤ ਸਾਹਿਬ ਦਾ ਹੁਕਮ ਕਿਉਂ ਨਹੀਂ ਮੰਨਦੇ ਜੀ।
ਧਾਮੀ ਸਾਹਿਬ ਨੂੰ ਸਵਾਲ ਬਣਦਾ ਕਿ ਤੁਸੀਂ ਕਿਉਂ ਨਹੀਂ ਮੰਨਿਆ ਵੀ ਹੁਕਮ ਅਕਾਲ ਤਖਤ ਸਾਹਿਬ ਦਾ? ਤੁਹਾਨੂੰ ਜਿਹੜੀ ਸੇਵਾ ਅਸਲ 'ਚ ਉਹ ਕਹਿੰਦੇ ਜੀ ਮੈਂ 2-3 ਗੁਪਤ ਮੀਟਿੰਗਾਂ 2-3 ਜਨਤਕ ਮੀਟਿੰਗਾਂ ਕਰਕੇ ਦੇਖ ਲਈਆਂ ਸੀ ਜੀ, ਇਹ ਗੱਲ ਹੋਰ ਪਾਸੇ ਨੂੰ ਜਾ ਰਹੀ ਸੀ ਜੀ, ਮੈਂ ਏਕੇ ਵਾਲੀ ਗੱਲ ਲਿਆਉਣਾ ਚਾਹੁੰਦਾ ਸੀ। ਖੁੱਲ੍ਹ ਕੇ ਕਹੋ ਨਾ ਕਿ ਸੁਖਬੀਰ ਬਾਦਲ ਏਕੇ ਵਾਲੀ ਸਥਿਤੀ 'ਚ ਨਹੀਂ ਜਾਣਾ ਚਾਹੁੰਦਾ ਸੀ। ਸੁਖਬੀਰ ਬਾਦਲ ਇੱਕ ਗੱਲ ਦੇ ਲਈ ਸੀਗਾ ਵੀ ਸਾਰਾ ਏਕਾ ਮਨਜ਼ੂਰ ਆ, ਬਸ ਪ੍ਰਧਾਨਗੀ ਮੇਰੀ ਰੱਖ ਲਓ। ਇਹ ਗੱਲ ਮਤਲਬ ਅਸਲ 'ਚ ਐਡਵੋਕੇਟ ਹਰਿੰਦਰ ਸਿੰਘ ਧਾਮੀ ਬੇਸ਼ੱਕ ਪ੍ਰੈਸ ਕਾਨਫਰੰਸ 'ਚ ਬਤੌਰ ਐਸਜੀਪੀਸੀ ਦੇ ਪ੍ਰਧਾਨ ਬੈਠੇ ਸੀ, ਪਰ ਉਹ ਅਕਾਲੀ ਦਲ ਦੇ ਵਰਕਰ ਵੀ ਨੇ, ਦੀ ਕੋਰ ਕਮੇਟੀ ਦੇ ਮੈਂਬਰ ਵੀ ਨੇ, ਸੋ ਉਹਨਾਂ ਨੇ ਤਾਂ ਉਧਰ ਦੀ ਗੱਲ ਕਰਨੀ ਓ ਕਰਨੀ ਹੈ। ਤੇ ਇਸੇ ਅੱਗੇ ਇਹ ਰਾਜਨੀਤਿਕ ਬਿਆਨਬਾਜ਼ੀ ਕਰ ਰਹੇ ਸੀ ਧਾਰਮਿਕ ਵਾਲੇ ਪਾਸਿਓਂ, ਰਾਜਨੀਤਿਕ ਵਾਲੇ ਪਾਸਿਓਂ ਕਾਨੂੰਨੀ ਬਿਆਨਬਾਜ਼ੀ ਹੋ ਰਹੀ ਸੀ ਦਲਜੀਤ ਸਿੰਘ ਚੀਮਾ ਹੋਰਾਂ ਵੱਲੋਂ। ਸੋ ਦਲਜੀਤ ਸਿੰਘ ਚੀਮਾ ਵੀ ਕੱਲ ਮੀਡੀਆ ਸਾਹਮਣੇ ਆਏ, ਉਹ ਕਹਿੰਦੇ ਵੀ ਇਹਨਾਂ ਨੇ ਸਾਡਾ ਨਾਂ ਚੋਰੀ ਕੀਤਾ, ਕਿ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਸਾਡੇ ਕੋਲ ਆ, ਇਸ ਲਈ ਇਹਨਾਂ ਨੇ ਉਹੀ ਨਾਂ ਹੂਬਹੂ ਕਿਵੇਂ ਰੱਖ ਸਕਦੇ ਨੇ, ਅਸੀਂ ਇਹਦੇ ਤੇ ਕਰ। ਹੁਣ ਅਗਲੇ ਕਹਿਣਗੇ ਜੀ ਅਸੀਂ ਅਕਾਲ ਤਖਤ ਸਾਹਿਬ ਦਾ ਹੁਕਮ ਸੀਗਾ ਜੀ ਕਿ ਅਕਾਲੀ ਦਲ ਨੂੰ ਮੁੜ ਕੇ ਸੁਰਜੀਤ ਕਰੋ, ਅਸੀਂ ਤਾਂ ਉਹ ਰੋਲ ਨਿਭਾ ਰਹੇ ਹਾਂ। ਪਰ ਅਦਾਲਤੀ ਪ੍ਰਕਿਰਿਆ ਦੇ ਵਿੱਚ ਜੇ ਇਹ ਗੱਲ ਅਗਲਿਆਂ ਕੋਲ ਰਜਿਸਟ੍ਰੇਸ਼ਨ ਹੈ, ਅਗਲਿਆਂ ਕੋਲ ਸਾਰਾ ਕੰਟਰੋਲ ਹੈ, ਅਗਲਿਆਂ ਕੋਲ ਪਾਰਟੀ ਹੈ, ਸਾਰਾ ਕੁਛ ਹੈ, ਤੇ ਉਹਦੇ ਹਵਾਲੇ ਨਾਲ ਉਹ ਰਜਿਸਟਰਡ ਨੇ, ਤੇ ਫਿਰ ਸੇਮ ਨਾਮ ਰੱਖਣ ਦੇ ਉੱਤੇ ਇਹਨਾਂ ਤੇ ਕਾਰਵਾਈ ਕੀ ਹੋਏਗੀ? ਜੇ ਉਹ ਕਹਿੰਦੇ ਨੇ ਅਸੀਂ 420, ਤਾਂ ਫਿਰ ਇਹਦਾ ਮਤਲਬ ਨਵਾਂ ਦਲ ਘਿਰ ਸਕਦਾ। ਸਹੀ ਹੈ, ਬਿਲਕੁਲ। ਜਾਂ ਤਾਂ ਤੁਸੀਂ ਕੁਛ ਨਵਾਂ ਲਾਉਂਦੇ ਕਿ ਨਿਊ ਅਕਾਲੀ ਸ਼੍ਰੋਮਣੀ ਅਕਾਲੀ ਦਲ ਹੈ ਨਾ, ਪੁਰਾਣਾ ਅਕਾਲੀ ਦਲ 1920 ਜਿਵੇਂ ਪਹਿਲਾਂ ਰੱਖਿਆ ਸੀਗਾ, ਹੈ ਨਾ, ਸੋ ਜਾਂ ਅੱਗੇ ਪਿੱਛੇ ਲਾ ਕੇ ਫਿਰ ਤੁਸੀਂ ਚੋਣ ਨਿਸ਼ਾਨ ਦੇ ਵੀ ਤੁਹਾਡਾ ਅਧਿਕਾਰ ਖਤਮ ਹੋਣਾ। ਜਿੱਦਾਂ ਤੁਸੀਂ ਕੋਈ ਹੋਰ ਅੱਖਰ ਲਾਇਆ ਫਿਰ ਤੁਸੀਂ ਚੋਣ ਨਿਸ਼ਾਨ ਦੀ ਮੰਗ ਨਹੀਂ ਕਰ ਸਕਦੇ। ਆਪਾਂ ਕੱਲ ਵੀ ਵਿਸਤਾਰਤ ਗੱਲ ਕਰ ਰਹੇ ਸੀ ਕਿ ਜੇ ਨਵੇਂ ਅਕਾਲੀ ਦਲ ਨੇ ਉਸੇ ਨਾਮ ਨਾਲ ਉਸੇ ਚੋਣ ਨਿਸ਼ਾਨ ਅੱਗੇ ਵਧਣਾ ਹੈ, ਹਾਂਜੀ, ਤਾਂ ਜਾਂ ਤਾਂ ਸੰਗਤੀ ਰੂਪ ਦੇ ਵਿੱਚ ਤੁਹਾਨੂੰ ਸਮਰਥਨ ਬਹੁਤ ਵੱਡਾ ਮਿਲ ਜਾਵੇ, ਜਾਂ ਬੀਜੇਪੀ ਦੀ ਝੋਲੀ ਪੈ ਜਾਵੇ ਤੁਸੀਂ। ਸੋ ਉਹਨਾਂ ਚੋਂ ਕਿਹੜਾ ਰਾਹ ਅਖਤਿਆਰ ਕਰਦੇ ਨੇ ਦੇਖਣਗੇ, ਕਿਉਂਕਿ ਚੋਣ ਕਮਿਸ਼ਨ ਤਾਂ ਉਹ ਕਰ ਦੇਣਾ ਜੋ ਬੀਜੇਪੀ ਨੇ ਕਹਿਣਾ। ਇੱਥੇ ਸਾਰੇ ਨਿਯਮ ਛਿੱਕੇ ਟੰਗੇ ਜਾਂਦੇ ਦੇਖੇ ਰਹੇ ਨੇ। ਸੋ ਇਸ ਐਨਸੀਪੀ ਵਾਲਾ ਔਰ ਸ਼ਿਵ ਸੈਨਾ ਵਾਲਾ ਉਹ ਸਾਰਿਆਂ ਦੇ ਧਿਆਨ 'ਚ ਹੈ। ਤੋ ਉਸ ਤਰੀਕਾਕਾਰ ਨਾਲ ਕੀ ਇਧਰ ਚੋਣ ਨਿਸ਼ਾਨ ਦਫ਼ਤਰ ਤੇ ਐਸਜੀਪੀਸੀ ਦਾ ਕੰਟਰੋਲ ਆਊਗਾ, ਜਾਂ ਇਹ ਸੰਗਤੀ ਰੂਪ ਦੇ ਵਿੱਚ ਸਮਰਥਨ ਨਾ ਮਿਲ ਜੂਗਾ, ਕਿਉਂਕਿ ਜਿਹੜੇ ਦਲ ਨੂੰ ਲੋਕ ਪ੍ਰਵਾਨ ਕਰ ਲੈਣ ਉਹੀ ਸ਼੍ਰੋਮਣੀ ਅਕਾਲੀ ਦਲ ਬਣ ਜੂਗਾ। ਤੇ ਜੇ ਪੈਰਲਲ ਚੱਲਦੀਆਂ ਰਹੀਆਂ ਫਿਰ ਦੂਜੀਆਂ ਧਿਰਾਂ ਨੂੰ ਫਾਇਦਾ ਜੀ। ਕੱਲ ਬੀਜੇਪੀ ਕੋਈ ਵਿੱਚ ਵਿਚਾਲੇ ਉਹ ਕਹਿੰਦੀ ਵੀ ਸਾਨੂੰ ਨਾ ਵਿੱਚ ਘੜੀਸੋ, ਤੁਸੀਂ ਆਪਣੀ ਲੜਾਈ ਲੜੀ ਜਾਓ। ਦੋ ਹੀ ਧਿਰਾਂ ਕਹੀ ਜਾਂਦੀਆਂ ਕਿ ਉਹ ਬੀਜੇਪੀ ਨਾਲ, ਉਹ ਬੀਜੇਪੀ ਨਾਲ, ਸਾਨੂੰ ਕਿਸੇ ਦੀ ਲੋੜ ਨਹੀਂ ਕਹਿੰਦੇ। ਅਸ਼ਵਨੀ ਕਿ ਮਨਜਿੰਦਰ ਸਿਰਸਾ ਤੱਕ ਕਹਿੰਦੇ ਅਸੀਂ ਵੈਸੇ ਇਹਨਾਂ ਦੋਵਾਂ ਨੂੰ ਕਿਸੇ ਨੇ ਪੁੱਛਣਾ ਨਹੀਂ ਜੀ, ਗੱਠਜੋੜ ਹੋਣਾ ਤਾਂ ਉਹ ਮਤਲਬ ਕਿ ਅਮਿਤ ਸ਼ਾਹ, ਮੋਦੀ ਤੇ ਨੱਡਾ ਜਾਂ ਜਿਹੜਾ ਵੀ ਨਵਾਂ ਪ੍ਰਧਾਨ ਬਣ ਗਿਆ ਉਹਦੇ ਆਧਾਰ ਤੇ ਹੋਣਾ, ਇਹਨਾਂ ਨੂੰ ਨਹੀਂ ਕਿਸੇ ਨੇ ਪੁੱਛਣਾ। ਸਹੀ ਬਿਲਕੁਲ। ਪਰ ਫਿਰ ਵੀ ਇਸ ਲਈ ਬੀਜੇਪੀ ਨੇ ਇਹ ਕਹਿ ਕੇ ਆਪਣੇ ਆਪ ਨੂੰ ਇਹ ਜਚਾਇਆ ਕਿ ਅਸੀਂ ਬੜੇ ਆ, ਅਸੀਂ ਤਾਕਤਵਰ ਆ, ਅਸੀਂ ਹੁਣ ਮੂਹਰੇ ਆ, ਤੁਸੀਂ ਜੇ ਪਿਛਲਾ ਲੱਗਣਾ ਪੂੰਛ ਬਣ ਕੇ ਆਉਣਾ ਤਾਂ ਦੇਖ ਲਓ, ਉਹ ਸੋਚਾਂਗੇ ਅਜੇ ਨਹੀਂ, ਪਰ ਅਸੀਂ ਤਾਂ 117 ਦੀ ਸਾਡੀ ਤਾਂ ਤਿਆਰੀ ਹੈ ਤੁਹਾਡੇ ਲਈ। ਫਿਰ ਇੱਕਾ ਦੁੱਕਾ ਉਹ ਆਪਣੇ ਮਗਰ ਲਿਆਉਣਾ ਚਾਹੁੰਦੇ ਨੇ, ਪਰ ਦਿੱਲੀ ਵਾਲਿਆਂ ਨੂੰ ਵੀ ਪਤਾ ਤੇ ਇਹਨਾਂ ਨੂੰ ਵੀ ਪਤਾ ਹੈ। ਬਹੁ ਗਿਣ ਸੁਖਬੀਰ ਨਾਲ ਵੀ ਲੀਡਰ ਉਹ ਨੇ ਜਿਹੜੇ ਬੀਜੇਪੀ ਜਾਣ ਨੂੰ ਕਾਹਲੇ ਨੇ, ਤੇ ਕਈ ਲੀਡਰ ਗਿਆਨੀ ਹਰਪ੍ਰੀਤ ਸਿੰਘ ਵਾਲੀ ਟੀਮ 'ਚ ਵੀ ਹੈਗੇ ਜਿਹੜੇ ਬੀਜੇਪੀ ਨਾਲ ਜਾਣਾ ਚਾਹੁੰਦੇ ਨੇ। ਸੋ ਇਸ ਲਈ ਜੇ ਦੋਵਾਂ ਨੇ ਉੱਥੇ ਜਾ ਕੇ ਇਕੱਠੇ ਆਉਣਾ ਹੋਇਆ ਫਿਰ ਇਹ ਰੌਲਾ ਰੱਪਾ ਕਾਹਦਾ ਹੈ, ਤੇ ਜੇ ਇਕੱਠਿਆਂ ਨਹੀਂ ਹੋਣਾ ਫਿਰ ਲੀਕ ਖਿੱਚ ਕੇ ਚੱਲਣਾ ਪਊਗਾ। ਹਾਂ ਕਿ ਭਾਈ ਅਸੀਂ ਖੁਦ ਮੁਖਤਿਆਰੀ ਤੇ ਰਵਾਂਗੇ, ਅਸੀਂ ਸੂਬਿਆਂ ਦੇ ਅਧਿਕਾਰ ਤੇ ਰਵਾਂਗੇ, ਅਸੀਂ ਕੇਂਦਰੀਕਰਨ ਦੇ ਵਿਰੋਧ 'ਚ ਰਵਾਂਗੇ, ਹੈ ਨਾ, ਅਸੀਂ ਘੱਟ ਗਿਣਤੀਆਂ ਦੇ ਮਾਰੇ ਜਾ ਰਹੇ ਹੱਕਾਂ ਦੇ ਵਿਰੋਧ 'ਚ ਰਵਾਂਗੇ। ਫਿਰ ਲੀਕ ਖਿੱਚ ਕੇ ਰਾਜਨੀਤੀ ਕਰ ਲਓ, ਦੇਖੀ ਜਾਊਗੀ। ਹਾਂ, ਇਹ 'ਚ ਕੋਈ ਦੋ ਰਾਏ ਨਹੀਂ ਕਿ ਜਿਹੜੇ ਨੁਕਤੇ ਤੇ ਅਕਾਲੀ ਦਲ ਬਦਲ ਨੂੰ ਘੇਰ ਰਿਹਾ ਕਾਨੂੰਨੀ ਤੌਰ ਤੇ ਉਹਦੇ ਵਿੱਚ ਇਹ ਦਲ ਫਿਲਹਾਲ ਘਿਰ ਸਕਦਾ। ਉਹਦੇ ਲਈ ਫਿਰ ਤਰੀਕਾ ਪੈਣੀਆਂ ਸ਼ੁਰੂ ਹੋ ਸਕਦੀਆਂ। ਜਿਹੜਾ ਅਕਾਲੀ ਦਲ ਜਿਹੜੇ ਮੁੱਦਿਆਂ ਦੀ ਤੁਸੀਂ ਗੱਲ ਕੀਤੀ ਹੈ ਨਾ, ਰਾਜਾਂ ਦੇ ਵੱਧ ਅਧਿਕਾਰ, ਬੰਦੀ ਸਿੰਘਾਂ ਦੀ ਰਿਹਾਈ, ਚੰਡੀਗੜ੍ਹ ਦਾ ਮਾਮਲਾ, ਰਾਜਧਾਨੀ ਦਾ ਮਾਮਲਾ, ਜਾਂ ਪਾਣੀਆਂ ਦੇ ਮਸਲੇ, ਉਹਨਾਂ ਦੇ ਉੱਤੇ ਜੂਝਦਾ ਰਿਹਾ, ਨਾ ਸਿਰਫ ਜੂਝਦਾ ਰਿਹਾ ਸਗੋਂ ਕੁਰਬਾਨੀਆਂ ਕਰਦਾ ਰਿਹਾ, ਜੇਲ੍ਹਾਂ ਕੱਟਦਾ ਰਿਹਾ। ਉਹ ਅਕਾਲੀ ਦਲ ਜਿਹੜਾ ਆਪਣੇ ਆਪ ਨੂੰ ਮੇਨ ਕਹਿੰਦਾ ਸੀ, ਉਹ ਤਾਂ ਅੱਜ ਤਾਂ ਲੜ ਰਿਹਾ ਆਪਣੀ ਜੱਦੋ-ਜਹਿਦ ਦੇ ਨਾਲ ਸਿਆਸੀ ਤੌਰ ਤੇ, ਕਿ ਸਾਡੀ ਕੀ ਬਚੀ ਖੁਚੀ ਜਿਹੜੀ ਸਿਆਸੀ ਇਮਾਰਤ ਉਹਨੂੰ ਖੜੀ ਕਿਵੇਂ ਕਰੀਏ। ਜਿਹੜੇ ਉਹਦੇ ਵਿੱਚੋਂ ਨਿਕਲਿਆ ਜਾਂ ਉਹਦੇ ਤੋਂ ਨਾਰਾਜ਼ ਇੱਕ ਵਿੰਗ ਹੈ, ਉਹ ਲੜ ਰਿਹਾ ਦਫ਼ਤਰ ਵਾਸਤੇ, ਛੋਣ ਨਿਸ਼ਾਨ ਵਾਸਤੇ, ਜਾਂ ਹੋਰ ਚੀਜ਼ਾਂ ਵਾਸਤੇ। ਚੰਗਾ ਹੁੰਦਾ ਕਿ ਦੋਵੇਂ ਅਕਾਲੀ ਦਲ ਜਾਂ ਇੱਕ ਜਿਹੜਾ ਆਪਣੇ ਆਪ ਨੂੰ ਨਵਾਂ ਕਹਿੰਦਾ ਉਹ ਨਵਾਂ ਏਜੰਡਾ ਲੈ ਕੇ, ਪੰਜਾਬ ਪੱਖੀ ਏਜੰਡਾ ਲੈ ਕੇ ਅੱਗੇ ਵੱਧਦਾ। ਇਹ ਸਾਰੀਆਂ ਚੀਜ਼ਾਂ ਲੋਕਾਂ ਨੇ ਉਹਨੂੰ ਆਪ ਸਪੁਰਦ ਕਰ ਦੇਣੀਆਂ ਸੀ ਜੀ।
ਦੇਖੋ ਅਜੇ ਢਾਂਚਾ ਬਣਨਾ ਹੈ, ਅਜੇ ਜਦੋਂ ਤੱਕ ਸਾਹਮਣੇ ਆਉਂਦਾ ਤਦ ਤੱਕ ਉਹ ਕਾਰਵਾਈ ਵੀ ਨਹੀਂ ਸ਼ੁਰੂ ਹੋਣੀ। 14 ਤਰੀਕ ਨੂੰ ਮੀਟਿੰਗ ਬੁਲਾ ਲਈ ਹੈ, ਉਸ ਤੋਂ ਬਾਅਦ ਕਹਿੰਦੇ ਨੇ ਜੀ ਕਿ 31 ਮੈਂਬਰੀ ਅਸੀਂ ਵਰਕਿੰਗ ਕਮੇਟੀ ਬਣਾਉਣੀ ਹੈ ਤੇ 10 ਮੈਂਬਰ ਉਹਦੇ ਵਿੱਚ ਨੋਮੀਨੇਟ ਕਰਨਗੇ ਤਾਂ 41 ਮੈਂਬਰੀ ਹੋ ਜੂਗੀ। ਪਰ ਜੇ 31 ਚੁਣਨੇ ਸੀ ਮੈਂਬਰ ਤਾਂ ਫਿਰ ਇਜਲਾਸ ਤਾਂ ਹੋਇਆ, ਪਤਾ ਨਹੀਂ ਕਿਉਂ ਨਹੀਂ ਚੁਣੇ। ਉਹਦੇ ਕਿਉਂ ਨਹੀਂ ਚੁਣੇ? ਸਹੀ ਗੱਲ, ਬਿਲਕੁਲ ਸਹੀ। ਤਾਂ ਬਾਦਲ ਵਾਲਾ ਹੀ ਤਰੀਕਾ ਫਿਰ ਜੀ, ਸਹੀ ਹੈ। ਫਾਰਮੂਲਾ ਠੀਕ ਹੈ, ਤੁਸੀਂ 10 ਬਾਅਦ ਚ ਨੋਮੀਨੇਟ ਕਰਨੇ ਸੀ, ਪ੍ਰਧਾਨ ਜੀ ਕਰ ਲੈਂਦੇ, ਪਰ 31 ਤਾਂ ਸਾਡੀ ਡੈਲੀਗੇਟਾਂ ਚੋਂ ਹੀ, ਜਾਂ ਇਹ ਵੀ ਮਤਲਬ ਮੂੰਹ ਤੇ ਇੱਕ ਟਿੱਕੇ ਲਾਉਣੇ ਆ। ਸੋ ਇਹਦਾ ਮਤਲਬ ਉਹਦੇ 14 ਤਰੀਕ ਨੂੰ ਇੱਕ ਬੈਠਕ ਇੱਥੇ ਢੀਂਡਸਿਆਂ ਦੇ ਮੁੰਡੇ ਦੇ ਘਰੇ ਬੁਲਾ ਲਈਏ ਚੰਡੀਗੜ੍ਹ, ਬਸ ਉੱਥੋਂ ਤਿਆਰੀ ਤੁਰੀ ਹੋ ਗਈ। ਸੋ ਜਦੋਂ ਤੱਕ ਢਾਂਚਾ ਨਹੀਂ ਬਣਦਾ ਤਦ ਤੱਕ ਧਰਾਤਲ ਤੇ ਲੜਾਈ ਲੜਨ ਵਾਲੀ ਧਿਰ ਵੀ ਨਹੀਂ ਨਾ ਬਣਦੀ। ਇਕੱਲੇ ਪ੍ਰਧਾਨ ਜੀ ਮਤਲਬ ਕਰਨਗੇ ਕਾਰਵਾਈ। ਸੋ ਇਸ ਲਈ ਮੈਨੂੰ ਲੱਗਦਾ ਜਲਦੀ ਹੀ ਢਾਂਚਾ ਸਾਹਮਣੇ ਆਊਗਾ, ਉਸ ਤੋਂ ਬਾਅਦ ਫਿਰ ਪ੍ਰੈਸ ਕਾਨਫਰੰਸਾਂ ਦੌਰਾ ਮੋ ਸਾਹਮਣੇ ਤੋਂ ਸ਼ੁਰੂ ਹੋ ਜੂ। ਹਾਂਜੀ, ਤੇ ਜੇ ਤੁਸੀਂ ਏਦਾਂ ਹੀ ਇਹਨਾਂ ਨੇ ਸਾਰਿਆਂ ਨੇ ਆਪਦੀ ਡੁਗਡੁਗੀ ਵਜਾਉਣੀ ਆ ਤੇ ਆਪਦੇ ਧੜੇ ਆਪਦੇ ਚੁੱਲ੍ਹੇ ਜਿਹੜੇ ਆ ਉਹ ਏਦਾਂ ਹੀ ਰੱਖਣੇ ਆ, ਜਾਂ ਕਿਸੇ ਮਸਲੇ ਤੇ ਅੜਫਾਸੀ ਰੱਖਣੀ ਹਰ ਮਸਲੇ ਦੇ ਉੱਤੇ, ਜਾਂ ਕਿਸੇ ਗੱਲ ਤੇ ਅਪੜਨਾ ਹੀ ਨਹੀਂਗਾ, ਫਿਰ ਆਪਾਂ ਨੂੰ ਪਤਾ ਵੀ ਜਿੰਨੀਆਂ ਵੱਧ ਧਿਰਾਂ ਹੋਣਗੀਆਂ ਉਹਦਾ ਫਾਇਦਾ ਕਿਹਨੂੰ ਹੁੰਦਾ? ਉਹਦਾ ਫਾਇਦਾ ਸਿੱਧੇ ਤੌਰ ਤੇ ਜੇ ਫਾਇਦਾ ਹੋਊਗਾ ਤੇ ਫਿਰ ਕੱਲ ਨੂੰ ਸ਼ਰਮਾ ਜੀ ਇਹ ਗੁਣਾਗਣਿਤ ਵੀ ਜ਼ਰੂਰ ਹੋਊਗਾ ਵੀ ਇਹ ਜਿਹੜੀ ਧਿਰ ਨੂੰ ਫਾਇਦਾ ਹੁੰਦਾ ਤੇ ਇਹਨੂੰ ਫਾਇਦਾ ਦੇਣ ਵਾਲੇ ਕਿਹੜੇ ਸਨ, ਉਹਨਾਂ ਦੀਆਂ ਸਟੇਟਮੈਂਟਾਂ ਕੀ ਸੀ, ਉਹਨਾਂ ਦੇ ਬਿਆਨ ਕੀ ਸੀਗੇ। ਅਗਲੀ ਗੱਲ ਕਰੀਏ ਲੈਂਡ ਪੂਲਿੰਗ ਦੀ। ਲੈਂਡ ਪੂਲਿੰਗ ਉੱਤੇ ਕੱਲ ਤੁਸੀਂ ਬੜੀ ਨਿੱਠ ਕੇ ਚਰਚਾ ਕੀਤੀ। ਲੈਂਡ ਪੂਲਿੰਗ ਸਰਕਾਰ ਨੂੰ ਜਿਹੜਾ ਆਖਿਰ ਪੰਜਾਬੀਆਂ ਦੇ ਕਿਰਤੀ ਕਿਸਾਨਾਂ ਦੇ ਵਿਰੋਧ ਕਰ ਰਹੇ ਲੋਕਾਂ ਦੇ ਰੋਹ ਮੂਹਰੇ ਝੁਕਣਾ ਪਿਆ ਤੇ ਲੈਂਡ ਪੂਲਿੰਗ ਪਾਲਿਸੀ ਰੱਦ ਕਰਨ ਦਾ, ਵਾਪਸ ਲੈਣ ਦਾ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਇਹਨਾਂ ਨੇ ਐਲਾਨ। ਇਹ ਕਹਿੰਦੇ ਪਾਲਿਸੀ ਵਾਪਸ ਨਹੀਂ ਹੋਈ, ਸਿਰਫ ਐਲਾਨ ਹੋਇਆ ਜੀ। ਇਹ ਵਿੱਚੋਂ ਕੀ ਨਿਕਲਿਆ ਹੁਣ? ਦੇਖੋ, ਜਿਹੜੇ ਸ਼ਹਿਰੀ ਤੇ ਮਕਾਨ ਉਸਾਰੀ ਵਿਭਾਗ ਹੈ ਉਹਨਾਂ ਦੇ ਮੁੱਖ ਸਕੱਤਰ ਵੱਲੋਂ ਦਸਤਖਤ ਕਰਦਾ ਇੱਕ ਪ੍ਰੈਸ ਨੋਟ ਦੇ ਨਾਂ ਤੇ ਜਾਰੀ ਕੀਤਾ ਜੀ, ਕੋਈ ਉਹ ਅਧਿਕਾਰਤ ਹੁਕਮ ਨਹੀਂ ਹੈ। ਫਿਰ ਅਧਿਕਾਰਤ ਹੁਕਮ ਤੇ ਜੇ ਜਾਰੀ ਹੁੰਦਾ ਤਾਂ ਉਹਦੇ ਪਰ ਕੋਈ ਡਾਇਰੀ ਨੰਬਰ, ਕੋਈ ਤਰੀਕ ਹੈ ਨਾ, ਕੋਈ ਕੁਛ ਉਸ ਕਰਦਾ ਹੁੰਦਾ। ਚਲੋ ਆਪਾਂ ਉਹਨੂੰ ਵੀ ਲਾਂਭੇ ਰੱਖਦੇ ਹਾਂ, ਆਪਾਂ ਮੰਨਦੇ ਹਾਂ ਕਿ ਬਈ ਏਦਾਂ ਨਹੀਂ ਹੁੰਦਾ, ਜੇ ਸਰਕਾਰ ਨੇ ਕਿਹਾ ਤਾਂ ਹੁਣ ਭੱਜਣਾ ਔਖਾ ਹੋ ਜਾਊਗਾ। ਉਸ ਤੋਂ ਬਾਅਦ ਮੰਤਰੀਆਂ ਨੇ ਮੀਡੀਆ ਸਾਹਮਣੇ ਆ ਕੇ ਬਿਆਨ ਦਿੱਤੇ ਨੇ, ਇਹਨਾਂ ਦੇ ਬੁਲਾਰੇ ਟੀਵੀ ਚੈਨਲਾਂ ਤੇ ਬੋਲੇ ਨੇ ਜੀ, ਪਰ ਇਹ ਸਾਰੀ ਪ੍ਰਕਿਰਿਆ ਐਲਾਨ ਵਾਲੀ ਹੈ। ਪ੍ਰਵੀਨ ਜੀ, ਜਦੋਂ ਤੁਸੀਂ ਇਸ ਨੂੰ ਲੈ ਕੇ ਆਏ ਲੈਂਡ ਪੂਲਿੰਗ ਨੂੰ, ਤਾਂ ਤੁਸੀਂ ਕੈਬਨਿਟ ਚ ਕਢਾ ਕੇ ਲੈ ਕੇ ਆਏ, ਫਿਰ ਇਹਦੇ ਵਿੱਚ ਇਹਦੀ ਸੁਧਾਈ ਕਰਨੀ ਹੈ ਜੀ, ਇਹਦੇ ਵਿੱਚ ਆਹ ਮੱਦ ਸ਼ਾਮਲ ਕਰਨੀ ਹੈ ਜੀ, ਆਹ ਅਪਗ੍ਰੇਡ ਕਰਨਾ ਹੈ ਜੀ ਇਹਨੂੰ, ਉਹਦੇ ਲਈ ਤੁਸੀਂ 3 ਤੋਂ 4 ਕੈਬਨਿਟ ਬੈਠਕਾਂ ਹੋਰ ਲਈਆਂ। ਹਾਂਜੀ, ਤੇ ਉਹ ਸਾਰੀ ਪ੍ਰਕਿਰਿਆ ਕਰਕੇ ਤੁਸੀਂ ਇਸ ਨੂੰ ਮਤਲਬ ਨੋਟੀਫਿਕੇਸ਼ਨ ਜਾਰੀ ਹੋਇਆ ਸੀ ਤੁਹਾਡਾ, ਉਹਦੇ ਵਿੱਚ ਸਮੇਂ-ਸਮੇਂ ਸੋਧ ਕੇ ਨਵੇਂ ਨੋਟੀਫਿਕੇਸ਼ਨ ਆਉਂਦੇ ਰਹੇ। ਸੋ ਲੈਂਡ ਪੂਲਿੰਗ ਪਾਲਿਸੀ ਨੂੰ ਲਾਗੂ ਕਰਨ ਲਈ ਜਿਹੜਾ ਨੋਟੀਫਿਕੇਸ਼ਨ ਲਿਆਂਦਾ ਸੀ ਉਹਨੂੰ ਰੱਦ ਕਰਨਾ ਅਜੇ ਤੱਕ। ਜਿਹੜੀਆਂ ਜ਼ਮੀਨਾਂ ਤੁਸੀਂ ਮਾਰਕ ਕੀਤੀਆਂ, ਉਹ ਜ਼ਮੀਨਾਂ ਨੂੰ ਨੋਟੀਫਾਈ ਕਰਕੇ ਤੁਸੀਂ ਅਖਬਾਰਾਂ 'ਚ ਉਹਨਾਂ ਜ਼ਮੀਨਾਂ ਦੇ ਨੰਬਰ ਜਾਰੀ ਕਰਕੇ ਇਸ਼ਤਿਹਾਰ ਦਿੱਤੇ, ਲੱਖਾਂ ਕਰੋੜਾਂ ਰੁਪਏ ਇਸ਼ਤਿਹਾਰ ਪਏ ਨੇ, ਉਹ 6-6 ਪੰਨਿਆਂ ਦੇ 8-8 ਪੰਨਿਆਂ ਦੇ ਇਸ਼ਤਿਹਾਰ, ਉਹ ਜ਼ਮੀਨਾਂ ਨੂੰ ਡੀ ਨੋਟੀਫਾਈ ਕਰਨ ਵਾਲਾ ਇਸ਼ਤਿਹਾਰ ਕਿੱਥੇ ਹੈ? ਜੀ, ਨਾ ਤੁਸੀਂ ਜ਼ਮੀਨਾਂ ਅਜੇ ਤੱਕ ਡੀ ਨੋਟੀਫਾਈ ਕੀਤੀਆਂ, ਨਾ ਤੁਸੀਂ ਨੋਟੀਫਿਕੇਸ਼ਨ ਨੂੰ ਰੱਦ ਕਰਨ ਵਾਲਾ ਨੋਟੀਫਿਕੇਸ਼ਨ ਜਾਰੀ ਕੀਤਾ। ਫਿਰ ਤਾਂ ਐਲਾਨ ਹੈ ਅੱਜ ਲੈਂਡ ਪੂਲਿੰਗ ਪਾਲਿਸੀ ਰੱਦ ਕਿੱਥੇ ਹੋਈ ਅੱਜ? ਇਹਦੇ ਵਿੱਚ ਕੋਈ ਦੋ ਰਾਏ ਨਹੀਂਗਾ ਕਿ ਆਹ 1.25 ਸਾਲ 1.5 ਸਾਲ ਜਿੰਨਾ ਰਹਿ ਗਿਆ ਉਹਦੇ ਵਿੱਚ ਹੁਣ ਇਹ ਛੂਹ ਵੀ ਨਹੀਂ ਸਕਦੇ ਉਸ ਫਾਈਲ ਨੂੰ ਦੁਬਾਰਾ। ਸਹੀ, ਬਿਲਕੁਲ ਚੱਕਣ ਦੀ ਹਿੰਮਤ, ਪਰ ਟੋਆ ਪੱਟ ਕੇ ਕਿਤੇ ਡੱਬ ਦੇਣਗੇ ਕਿ ਡੂੰਗਾ ਕਿਤੇ ਬਾਈ ਦੇਖਿਓ ਕੁੱਤੇ ਕਾਤੇ ਵੀ ਨਾ ਪੱਟ ਲੈਣਾ, ਉਹ ਤਾਂ ਡਰ ਲੱਗੂਗਾ ਇਹਨਾਂ ਨੂੰ। ਹਾਂ, ਪਰ ਸਰਕਾਰ ਦੀ ਮਨਸ਼ਾ ਤੇ ਸ਼ੰਕਾ ਵੀ ਹੈ ਤੇ ਤਰੀਕਾਕਾਰ ਵੀ ਜੀ। ਦਿੱਲੀ ਦੇ ਵਿੱਚ 3 ਖੇਤੀ ਕਾਨੂੰਨਾਂ ਦੀ ਲੜਾਈ ਚੱਲ ਰਹੀ ਸੀ। ਅਚਾਨਕ ਪਹਿਲੀ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਤੇ ਨਰਿੰਦਰ ਮੋਦੀ ਜੀ ਸਾਹਮਣੇ ਆ ਕੇ ਐਲਾਨ ਕਰਤਾ ਕਿ ਜੀ ਅਸੀਂ ਵਾਪਸ ਲੈ ਲਏ। ਲੋਕਾਂ 'ਚ ਖੁਸ਼ੀ ਆਈ, ਲੱਡੂ ਤੱਕ ਵੰਡੇ ਗਏ, ਜਿਤਨੀਆਂ ਪੋਸਟਾਂ ਪਈਆਂ ਜੀ, ਪਰ ਦਿੱਲੀ ਸ਼ੰਭੂ ਤੋਂ ਸਿੰਘੂ ਤੋਂ ਜਾਂ ਹੈ ਨਾ ਉਦੋਂ ਟਿੱਕਰੀ ਤੋਂ ਇੱਕ ਵੀ ਟਰਾਲੀ ਪੰਜਾਬ ਨੂੰ ਹਰਿਆਣੇ ਨੂੰ ਨਹੀਂ ਤੁਰੀ। ਕਹਿੰਦੇ ਨਾ, ਜਿਹੜੇ ਤਰੀਕੇ ਨਾਲ ਲੈ ਕੇ ਆਏ ਸੀ ਉਸੇ ਤਰੀਕੇ ਨਾਲ ਵਾਪਸ ਕਰੋ। ਸਹੀ ਗੱਲ, ਬਿਲਕੁਲ। ਤੁਸੀਂ ਸੰਸਦ 'ਚ ਲੈ ਕੇ ਆਏ, ਹੇਠਲੇ ਸਦਨ ਤੇ ਉੱਪਰਲੇ ਸਦਨ 'ਚ, ਫਿਰ ਰਾਸ਼ਟਰਪਤੀ ਕੋਲ ਗਿਆ, ਫਿਰ ਮੋਹਰ ਲੱਗੀ। ਹੁਣ ਉਵੇਂ ਹੀ ਕੈਬਨਿਟ 'ਚੋਂ ਲਿਆ ਕੇ ਸੰਸਦ 'ਚੋਂ ਰੱਦ ਕਰਕੇ ਰਾਸ਼ਟਰਪਤੀ ਦੀ ਮੋਹਰ ਲਵਾ ਕੇ ਕਿ ਉਹ 3 ਕਾਨੂੰਨ ਰੱਦ ਕਰਦੇ ਹੋਏ ਅਸੀਂ ਆਹ ਕਾਨੂੰਨ ਪਾਸ ਕਰਦੇ ਹਾਂ, ਉਹ ਪ੍ਰਕਿਰਿਆ ਅਪਣਾਓ। ਤੇ ਜਦੋਂ ਪ੍ਰਕਿਰਿਆ ਅਪਣਾਈ ਗਈ, ਫਿਰ 3 ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਵਾਲਾ ਜੰਗ ਮੁਕੰਮਲ ਹੋਈ ਤੇ ਫਿਰ ਕਿਸਾਨ ਘਰਾਂ ਨੂੰ ਪਰਤੇ ਜੀ। ਸੋ ਇੱਥੇ ਵੀ ਹੁਣ ਕਿ ਜੇ ਤੁਸੀਂ ਨੋਟੀਫਿਕੇਸ਼ਨ ਕੀਤਾ ਤਾਂ ਰੱਦ ਕਰਾਂ ਨੋਟੀਫਿਕੇਸ਼ਨ ਕਰੋ,
ਜੇ ਤੁਸੀਂ ਜ਼ਮੀਨਾਂ ਨੋਟੀਫਾਈ ਕੀਤੀਆਂ ਉਹਨੂੰ ਡੀਨੋਟੀਫਾਈ ਕਰੋ, ਡੀਨੋਟੀਫਾਈ ਕਰਨੀਆਂ ਪੈਣਗੀਆਂ। ਸਹੀ ਹੈ, ਬਿਲਕੁਲ। ਉਸੇ ਤਰੀਕੇ ਨਾਲ ਆਪਣੇ ਕੈਬਨਿਟ 'ਚ ਲੈ ਕੇ ਜਾਓ ਤੇ ਉਨੀ ਦੇਰ ਨਹੀਂ। ਸੋ ਕੱਲ ਐਸਕੇਐਫ ਨੇ ਬੈਠਕ ਕੀਤੀ, ਹੁਣ ਕਹਿਤਾ ਕਿ ਵੀ ਸਰਕਾਰ ਨੂੰ 20 ਤਰੀਕ ਤੱਕ ਦਾ ਅਲਟੀਮੇਟਮ ਹੈ। ਠੀਕ ਹੈ, 20 ਤਰੀਕ ਤੱਕ ਵਾਪਸ ਲੈਣੇ ਹੋ, ਇਹਨੂੰ ਤਾਂ ਵਾਪਸ ਲੈਣ ਦੀ ਪ੍ਰਕਿਰਿਆ ਅਪਣਾ ਕੇ ਨੋਟੀਫਿਕੇਸ਼ਨ ਜਾਰੀ ਕਰੋ ਰੱਦ ਕਰਨ ਦਾ, ਨਹੀਂ ਤਾਂ ਫਿਰ 24 ਨੂੰ ਅਸੀਂ ਮਹਾਪੰਚਾਇਤ ਰੱਖੀ, ਉਹਦੇ ਵਿੱਚ ਅਗਲੀ ਰਣਨੀਤੀ ਐਲਾਨਾਂਗੇ। ਸਾਡਾ ਤਾਂ ਅਗਲਾ ਪ੍ਰੋਗਰਾਮ ਤੈਅ ਨਹੀਂ, ਅਸੀਂ ਆਪਣੀ ਜਿੱਤ ਦਾ ਜਸ਼ਨ ਮਨਾਵਾਂਗੇ, ਫਿਰ ਕੋਈ ਗੱਲ ਨਹੀਂ। ਪਰ 24 ਤਰੀਕ ਨੂੰ ਮਹਾਪੰਚਾਇਤ ਹੋਊਗੀ, ਇਹ ਤੈਅ ਹੋਗੀ। ਸੋ ਇਸ ਲਈ ਸਰਕਾਰ ਕੋਲ ਉਹ ਤੋਂ ਪਹਿਲਾਂ ਜੇ ਵਾਪਸ ਲੈਣਾ ਕਹਿੰਦੇ ਲਓ, ਨਹੀਂ ਤਾਂ ਫਿਰ ਲੜਾਈ ਤਿਆਰੀ ਹੈ। ਕੀ ਇਹ ਇੱਕ ਪਾਸੜ ਐਲਾਨ, ਕੋਈ ਇਹਦੇ ਪਿੱਛੇ ਵੀ ਅਜੇ ਵੀ ਸਾਜ਼ਿਸ਼ ਹੈ? ਮਤਲਬ ਜੇ ਤੁਸੀਂ ਪਿਛਲੇ ਦਿਨਾਂ 'ਚ ਰੋਜ਼ ਕੈਬਨਿਟ ਕਰ ਸਕਦੇ ਹੋ, ਤੇ ਹੁਣ ਕਿਉਂ ਨਹੀਂ ਤੁਸੀਂ ਪਿਛਲੇ ਤੋਂ 10 ਦਿਨਾਂ ਤੋਂ ਇਸ ਚੋਂ ਭੱਜਣ ਨੂੰ ਫਿਰਦੇ ਹੋ, ਰਾਹ ਲੱਭਦੇ ਫਿਰਦੇ ਹੋ, ਫਿਰ ਕੈਬਨਿਟ ਵੀ ਨਾਲੇ ਰੱਖ। ਸਹੀ, ਜਦੋਂ ਕਿ ਰੱਖਣੀ ਪੈਣੀ ਹੈ, ਕਰਨੀ ਪੈਣੀ ਹੈ, ਸਾਰਾ ਕੁਝ ਇਹ ਪ੍ਰਕਿਰਿਆ ਅਪਣਾਉਣੀ ਪੈਣੀ ਹੈ, ਪਰ ਕਦੋਂ, ਇਹਦੇ ਉੱਤੇ ਅਜੇ ਨਜ਼ਰ ਹੈ। ਜੀ ਬਿਲਕੁਲ। ਤੇ ਇਹ ਵੀ ਗੱਲ ਆ ਨਾ ਸ਼ਰਮਾ ਜੀ, ਵੀ ਜੇ ਤੁਸੀਂ ਜਦੋਂ ਆਪਾਂ ਗੱਲਬਾਤ ਕਰਦੇ ਹੁੰਦੇ ਸੀ ਲੈਂਡ ਪੂਲਿੰਗ ਦੇ ਬਾਰੇ, ਜਦੋਂ ਆਪਾਂ ਕਿਸਾਨੀ ਦੀ ਗੱਲ ਕਰਦੇ ਹਾਂ, ਜਿਹੜਾ ਤੁਸੀਂ ਪ੍ਰੋਗਰਾਮ ਦੀ ਗੱਲ ਕੀਤੀ ਹੈ, ਕਿਸਾਨ ਜਦੋਂ ਪਰਚੇ ਦਰਜ ਹੁੰਦੇ ਆ ਉਹਨਾਂ ਦੇ ਉੱਤੇ ਕਿਸੇ ਵੀ ਪ੍ਰੋਟੈਸਟ ਦੇ ਮਾਮਲੇ ਦੇ ਵਿੱਚ, ਫਿਰ ਉਹ ਰੱਦ ਕਰਾ ਕੇ ਉਹਦੀ ਕਾਪੀ ਲੈ ਕੇ ਉੱਠਦੇ ਆ ਕਿਸੇ ਵੀ ਸੰਬੰਧਿਤ ਅਧਿਕਾਰੀ ਤੋਂ। ਮੰਨ ਲਓ ਕੋਈ ਡੀਸੀ ਹੈ ਜਾਂ ਕੋਈ ਹੋਰ ਹੈ, ਉਹ ਕਹਿ ਦਿੰਦਾ ਅਸੀਂ ਰੱਦ ਕਰ ਦਿਆਂਗੇ, ਉਹ ਕਹਿੰਦੇ ਨਹੀਂ ਰੱਦ ਨਹੀਂ ਕਰਦੇ, ਸਾਨੂੰ ਰੱਦ ਕਰਨ ਦੀ ਜਿਹੜੀ ਉਹ ਕਾਪੀ ਆ ਉਹ ਦਿਓ ਸਾਨੂੰ ਹੁਣੇ, ਉਹ ਲੈ ਕੇ ਉੱਠਦੇ ਆ। ਇਸ ਤਰ੍ਹਾਂ ਇਹ ਵੀ ਹੁਣ ਕੈਬਨਿਟ ਵਾਇਆ, ਕੈਬਨਿਟ ਸਾਰਾ ਕੁਝ ਹੋ ਕੇ ਫਿਰ ਅਮਲੀ ਤੌਰ ਤੇ ਜਦੋਂ ਦੇਖਿਆ ਗਿਆ ਕਿ ਵਾਕਈ ਸਰਕਾਰ ਹੁਣ ਆਪਣੇ ਯੂ ਟਰਨ ਦੇ ਉੱਤੇ ਖਰੀ ਉਤਰੀ ਹੈ, ਉਦੋਂ ਲੋਕ ਇਹਦਾ ਖਹਿੜਾ ਛੱਡਣਗੇ, ਨਹੀਂ ਛੱਡਦੇ ਨੇਗੇ। ਅਗਲਾ ਮਸਲਾ ਅਵਾਰਾ ਕੁੱਤਿਆਂ ਦਾ ਜੀ, ਕਹਿੰਦੇ ਇਹ ਮੁੱਦਾ ਹੁਣ ਸਿਆਸੀ ਬਣ ਗਿਆ ਜੀ। ਮਾਨਯੋਗ ਸੁਪਰੀਮ ਕੋਰਟ ਨੇ ਹਦਾਇਤ ਕੀਤੀ ਦਿੱਲੀ ਦੇ ਮਾਮਲੇ 'ਚ। ਪਿਛਲੇ ਦਿਨੀ ਆਪਾਂ ਇੱਕ ਖਬਰ ਦੇ ਵੱਲ ਨਾਲ ਗੱਲ ਵੀ ਕਰ ਰਹੇ ਸੀ ਕਿ ਇੱਕ ਬੱਚੀ ਨੂੰ ਕੱਟਿਆ, ਉਸ ਤੋਂ ਬਾਅਦ ਦਿੱਲੀ ਦੇ ਵਿੱਚ ਨੇ ਆਏ, ਉਹ ਸਾਰੀਆਂ ਚਰਚਾਵਾਂ ਆ ਗਈਆਂ ਅਵਾਰਾ ਕੁੱਤਿਆਂ ਦੀ। ਤੇ ਮਾਨਯੋਗ ਸੁਪਰੀਮ ਕੋਰਟ ਨੇ ਕਹਿਤਾ ਵੀ ਕਿ ਅਵਾਰਾ ਕੁੱਤਿਆਂ ਨੂੰ ਡੌਗ ਸ਼ੈਲਟਰ 'ਚ ਰੱਖੋ, ਉੱਥੇ ਲੈ ਜਾਓ, ਇਹਨਾਂ ਸਾਰਿਆਂ ਨੂੰ ਫੜੋ, ਤੇ ਉਹ ਜੇ ਕੋਈ ਵੀ ਰਾਹ 'ਚ ਰੋੜਾ ਬਣਦਾ ਤਾਂ ਕਾਰਵਾਈ ਕਰੋ। ਹੁਣ ਇਹ ਸੁਪਰੀਮ ਕੋਰਟ ਦੀ ਸਖਤ ਹਦਾਇਤ ਦਾ ਆਧਾਰ ਵੀ ਕੁਝ ਸੀਗਾ ਕਿ ਦਿੱਲੀ NCR ਸਮੱਸਿਆ ਬਹੁਤ ਗੰਭੀਰ ਹੈ ਜੀ। ਕਹਿੰਦੇ ਅਵਾਰਾ ਕੁੱਤਿਆਂ ਨੂੰ ਜਨਤਕ ਥਾਵਾਂ ਤੇ ਛੱਡਿਆ ਨਾ ਜਾਵੇ, ਉਹਨਾਂ ਨੂੰ ਸ਼ੈਲਟਰ ਹੋਮ 'ਚ ਲੈ ਜਾਵੇ। ਅਸਲ 'ਚ 4.5 ਲੱਖ ਮਾਮਲੇ ਜਨਵਰੀ 'ਚ ਕੁੱਤਿਆਂ ਦੇ ਕੱਟਣ ਦੇ ਦੇਸ਼ ਭਰ 'ਚ ਆਏ। ਠੀਕ ਹੈ ਜੀ, 4.5 ਲੱਖ। 5 ਕਰੋੜ 25 ਲੱਖ ਮਤਲਬ ਦੇਸ਼ ਭਰ 'ਚ ਅਵਾਰਾ ਕੁੱਤੇ ਆ ਕਹਿੰਦੇ, 5 ਕਰੋੜ ਤੋਂ ਵੱਧ, ਹੈ ਨਾ। ਫਿਰ 10 ਲੱਖ ਅਵਾਰਾ ਕੁੱਤੇ ਸਿਰਫ ਰਾਜਧਾਨੀ ਦਿੱਲੀ 'ਚ ਨੇ, ਤੇ 37 ਲੱਖ ਮਾਮਲੇ 2024 'ਚ ਕੁੱਤਿਆਂ ਦੇ ਵੱਢਣ ਦੇ ਹੁਣ ਤੱਕ ਸਾਹਮਣੇ ਆਏ। ਇਸ ਸਾਲ 2024 ਦੇ ਮਾਮਲੇ ਨੇ। 80 ਲੱਖ ਅਵਾਰਾ ਕੁੱਤੇ ਕਹਿੰਦੇ ਸ਼ੈਲਟਰ ਹੋਮਾਂ 'ਚ ਰੱਖੇ ਗਏ ਨੇ। ਸੋ ਇਸ ਤਰੀਕੇ ਨਾਲ ਦੇਖਦੇ ਹਾਂ ਤਾਂ ਇਹ ਕਾਫੀ ਭਿਆਨਕ ਲੱਗਦਾ ਹੈ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਅਵਾਰਾ ਕੁੱਤਿਆਂ ਨੂੰ ਜਦੋਂ ਗਲੀ ਮੁਹੱਲੇ ਵਾਲੇ, ਕੋਈ ਘਰ-ਬਾਰ ਵਾਲੇ ਰੋਟੀ ਪਾਉਣ ਲੱਗ ਜਾਂਦੇ ਨੇ, ਤਾਂ ਉਸ ਘਰ ਦੀ ਹੱਦ ਨੂੰ, ਉਸ ਘਰ ਦੇ ਬੂਹੇ ਨੂੰ, ਉਸ ਘਰ ਦੇ ਥੜੇ ਨੂੰ, ਹੈ ਨਾ, ਉਹਨੂੰ ਮਤਲਬ ਕਿ ਉਹ ਕਿਤੇ ਨਾ ਕਿਤੇ ਕੁੱਤੇ ਆਪਣੀ ਮਲਕੀਅਤ ਸਮਝਣ ਲੱਗਦੇ ਨੇ ਜਾਂ ਉਹਦੀ ਰਾਖੀ ਕਰਨ ਲੱਗਦੇ ਨੇ। ਫਿਰ ਜਿਹੜਾ ਵੀ ਉਹਦੇ ਮੂਹਰੇ ਲੰਘਦਾ ਉਹਨੂੰ ਪੈਣ ਲੱਗ ਜਾਂਦੇ ਨੇ, ਮੋਟਰਸਾਈਕਲਾਂ ਨੂੰ ਪੈ ਗਏ, ਤੁਰੇ ਜਾਂਦੇ ਨੂੰ ਪੈ ਗਏ, ਬਜ਼ੁਰਗ ਨੂੰ, ਬੱਚੇ ਨੂੰ ਘੇਰ ਲਿਆ। ਸੋ ਕੱਟਣ ਵੱਢਣ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ। ਪਰ ਦੂਸਰੇ ਪਾਸੇ ਉਹ ਧਿਰਾਂ ਨੇ ਜਿਹੜੀਆਂ ਕਹਿੰਦੀਆਂ ਵੀ ਕਿ ਇਹ ਬੇਜਵਾਨ ਜੀਵ ਨੇ ਤੇ ਇਹਨੂੰ ਵੀ ਜਿਉਣ ਦਾ ਹੱਕ ਹੈ, ਇਹਦੇ ਨਾਲ ਏਦਾਂ ਧੱਕਾ ਕਿਉਂ, ਇਹਦੇ ਨਾਲ ਇਹ ਤਰੀਕਾ ਕਰਨੀਗਾ, ਕਿਉਂਕਿ ਨਾਂ ਨੂੰ ਸ਼ੈਲਟਰ ਹੋਮ ਨੇ, ਸ਼ੈਲਟਰ ਹੋਮ ਤੇ ਜਾ ਕੇ ਸਿੱਟੇ ਜਾਂਦੇ ਨੇ ਉਹ ਕੁੱਤੇ। ਸਿੱਟਣ ਦੀਆਂ ਵੀਡੀਓ ਆ ਗਈਆਂ ਕਿ ਫੜ ਉਹਨੂੰ ਸਿੱਟਿਆ ਜਾ ਰਿਹਾ। ਉਹ ਕਹਿੰਦੇ ਜੇ ਥੋੜੀ ਥਾਂ 'ਚ ਇੰਨੇ ਕੁੱਤੇ ਹੋਣਗੇ, ਨਾ ਉਹਨਾਂ ਨੂੰ ਖਾਣ ਦਾ ਪ੍ਰਬੰਧ, ਨਾ ਰਹਿਣ ਦਾ ਪ੍ਰਬੰਧ, ਉਹ ਆਪਸ 'ਚ ਲੜਨਗੇ, ਮਰਨਗੇ, ਤੇ ਉਹ ਤਾਂ ਹੋਰ ਖਤਰਨਾਕ ਹੋ ਜਾਊਗਾ। ਤੋ ਇਸ ਤਰੀਕਾ ਕਰਦੇ ਉੱਤੇ ਦੋ ਧਿਰਾਂ ਆਮੋ ਸਾਹਮਣੇ ਹੋ ਗਈਆਂ। ਇੱਕ ਪਾਸੇ ਸੁਪਰੀਮ ਕੋਰਟ ਦੇ ਫੈਸਲੇ ਦੇ ਉੱਤੇ ਉਹ ਧਿਰਾਂ, ਦੇਖੋ ਜਿਹੜੇ ਲੋਕਾਂ ਨੂੰ ਕੱਟਦੇ ਵੱਢਦੇ ਆ ਉਹ ਤਾਂ ਫਿਰ ਬਹੁਤ ਪੀੜਤ ਦੌਰ 'ਚੋਂ ਲੰਘਦੇ ਆ ਨਾ, ਸੋ ਉਹਨਾਂ ਦੀ ਤਕਲੀਫ, ਉਹਨਾਂ ਪਰਿਵਾਰਾਂ ਦੀ ਤਕਲੀਫ ਵੀ ਇੱਕ ਪਾਸੇ ਹੈਗੀ ਆ। ਦੂਸਰੇ ਪਾਸੇ ਮੇਨਕਾ ਉਹ ਧਿਰਾਂ ਜਾਂ ਉਹ NGO ਨੇ, ਇੱਥੋਂ ਤੱਕ ਕਿ ਰਾਹੁਲ ਗਾਂਧੀ ਹੋਰੀ ਵੀ, ਹੈ ਨਾ, ਪ੍ਰਿਯੰਕਾ ਗਾਂਧੀ ਵੀ, ਇਹ ਵੀ ਸਾਰੇ ਇਹਨਾਂ ਦੇ ਅਵਾਰਾ ਕੁੱਤਿਆਂ ਦੇ ਹੱਕ 'ਚ ਨਿੱਤਰੇ ਨੇ। ਕਿਉਂਕਿ ਖਾਸ ਹੱਦ ਤੱਕ ਨੌਜਵਾਨ ਪੀੜ੍ਹੀ ਜਿਨ੍ਹਾਂ ਨੇ ਮਤਲਬ, ਜਾਂ ਤਾਂ ਫਿਰ ਇਹ ਹੈ ਕਿ ਜਿਹੜੇ ਇੱਕ ਹੀ ਕੁੱਤਾ ਪਾਲ ਲੈਣ, ਜਿਹੜੀਆਂ ਧਿਰਾਂ ਦੂਏ ਪਾਸੇ ਖੜੀਆਂ ਕਹਿੰਦੇ ਵੀ ਜੇ ਤੁਹਾਨੂੰ ਇਹਨਾਂ ਕੁੱਤਿਆਂ ਦਾ ਫਿਕਰ ਦੇ ਕੇ ਕੁੱਤਾ ਘਰੇ ਪਾਲੋ, ਅੰਦਰ ਰੱਖੋ, ਉਹਨੂੰ ਸੰਭਾਲੋ, ਗਲੀ 'ਚ ਛੱਡਣਾ ਤੇ ਉਹਨਾਂ ਦੇ ਹੱਕ 'ਚ ਨਿੱਤਰਨਾ, ਫਿਰ ਇਹ ਟਕਰਾਅ ਵਾਲੀ ਸਥਿਤੀ ਮੁਲਕ 'ਚ ਪੈਦਾ ਹੋ ਗਈ। ਇੱਕ ਪਾਸੇ ਸੁਪਰੀਮ ਕੋਰਟ ਦਾ ਹੁਕਮ ਹੈ, ਦੂਏ ਪਾਸੇ ਉਹ ਲੋਕ ਅਵਾਰਾ ਕੁੱਤਿਆਂ ਤੋਂ ਛੁਟਕਾਰਾ ਮਿਲਣਾ ਚਾਹੀਦਾ ਹੈ, ਤੇ ਦੂਸਰੇ ਪਾਸੇ ਉਹ ਲੋਕ ਕਹਿੰਦੇ ਨਹੀਂ, ਇਹਨਾਂ ਨੂੰ ਰਹਿਣ ਦਾ ਹੱਕ ਹੈ, ਇਹਨਾਂ ਦੀ ਨਸਬੰਦੀ ਕਰੋ, ਇਹਨਾਂ ਦਾ ਉਹ ਟੀਕਾ ਲਾਓ, ਇਹਨਾਂ ਦੇ ਨਾਲ ਮਤਲਬ ਹਲਕਣ ਨਾਲ ਕਿਸੇ ਨੂੰ ਨੁਕਸਾਨ ਹੋਵੇ ਉਹ ਟੀਕੇ ਲਵਾਓ, ਉਹਦੇ ਲਈ ਸਰਕਾਰ ਕੰਮ ਕਰੇ, ਜ਼ੁਲਮ ਢਾਵੇ।
ਸੋ ਇਹ ਦੋ ਆਮੋ ਸਾਹਮਣੇ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਸੋ ਇਹਦੇ ਉੱਤੇ ਹੁਣ ਰਾਜਨੀਤੀ ਵੀ ਹੋਣ ਲੱਗੀ ਹੈ, ਕਿਉਂਕਿ ਜੇ ਨੌਜਵਾਨ ਪੀੜ੍ਹੀ ਜ਼ਿਆਦਾ ਇਹਦੇ ਹੱਕ 'ਚ ਆ ਰਹੀ ਆ ਤੇ ਉਹਦੇ ਵਿੱਚੋਂ ਫਿਰ ਰਾਹੁਲ ਗਾਂਧੀ ਐਂਡ ਪਾਰਟੀ ਉਹਨਾਂ ਦਾ ਵੋਟ ਬੈਂਕ ਵੀ ਦੇਖਦੇ ਆ ਕਿ ਨਵੀਂ ਪਨੀਰੀ ਨੂੰ ਸ਼ਾਇਦ ਕੁੱਤਿਆਂ ਦੇ ਬਾਨੀ ਅਸੀਂ ਆਪਣੇ ਪਾਲੇ 'ਚ ਲਈਏ। ਸੋ ਇਹ ਵੀ ਕੰਮ ਸ਼ੁਰੂ ਹੋ ਗਿਆ। ਪਰ ਇਹ ਮੁੱਦਾ ਅਜੇ ਭਖੂਗਾ, ਮੈਨੂੰ ਲੱਗਦਾ ਪੂਰੇ ਮੁਲਕ 'ਚ ਭਖੂਗਾ। ਜੀ ਜੀ ਬਿਲਕੁਲ, ਮੁੱਦਾ ਭਖਣਾ ਵੀ ਚਾਹੀਦਾ। ਚਲੋ ਮੁੱਦਿਆਂ ਦੇ ਉੱਤੇ ਜੇ ਗੱਲ ਹੋਊਗੀ ਫੇਰ ਹੀ ਕੋਈ ਸੋਲੂਸ਼ਨ ਹੋਊਗਾ। ਕਈ ਮੁੱਦੇ ਤਣਸ਼ੋ ਹੀ ਪਏ ਰਹਿੰਦੇ ਆ, ਕਈ ਮੁੱਦਿਆਂ ਦੇ ਉੱਤੇ ਚਰਚਾ ਹੀ ਨਹੀਂ ਹੁੰਦੀ। ਸ਼ਰਮਾ ਜੀ, ਅਗਲੀ ਖਬਰ ਦੇ ਵੱਲ ਵਧੀਆ ਆਪਾਂ ਗੱਲ ਕਰੀਏ ਪਾੜਿਆਂ ਦੀ। ਕਿਤਾਬਾਂ ਖੋਲ ਕੇ ਕਹਿੰਦੇ ਪਾੜੇ ਪੇਪਰ ਦਿਆ ਕਰਨਗੇ ਜੀ, ਫਿਰ ਤਾਂ ਤਿਆਰੀ ਕਰਨ ਦੀ ਲੋੜ ਹੀ ਨਹੀਂ ਰਹਿਣੀ। ਬਿਲਕੁਲ ਪ੍ਰਵੀਨ ਜੀ, ਜਿਹੜਾ ਵੱਡੀਆਂ ਕਲਾਸਾਂ ਹੁੰਦੀਆਂ, ਜਿਵੇਂ ਕੋਈ ਮੈਡੀਕਲ ਖੇਤਰ ਦੇ ਵਿੱਚ PhD ਵਗੈਰਾ ਕਰਦੇ ਨੇ ਜਾਂ ਨਾ ਕੁਝ ਹੋਰ ਵੱਡੀਆਂ ਪੜ੍ਹਾਈਆਂ ਕਰਦੇ ਨੇ, ਤਾਂ ਉਹਨਾਂ 'ਚ ਕਈ ਵਾਰ ਕੁਝ ਅਜਿਹੀਆਂ ਸਹੂਲਤਾਂ ਹੁੰਦੀਆਂ ਨੇ ਕਿ ਤੁਸੀਂ ਉਹ ਟਰਮਸ ਲਈ ਜਾਂ ਕਿਸੇ ਲਈ ਕੁਝ ਖੋਲ ਸਕਦੇ ਹੋ, ਕਿਉਂਕਿ ਉੱਥੇ ਉਹ ਨਕਲ ਨਹੀਂ ਮਾਰ ਸਕਦੇ। ਉੱਥੇ ਸਭ ਨੂੰ ਪਤਾ ਕਿ ਉਹ ਪ੍ਰਕਿਰਿਆ ਇੱਕ ਵੱਖਰਾ ਹੈ ਨਾ। ਪਰ ਜੇ ਅਸੀਂ ਹੁਣ ਇਹ ਪ੍ਰਕਿਰਿਆ 12ਵੀਂ ਤੱਕ ਦੀਆਂ ਕਲਾਸਾਂ 'ਚ ਲਾਗੂ ਕਰਨ ਨੂੰ ਫਿਰਾਂਗੇ ਤਾਂ ਫਿਰ ਤਾਂ ਨਕਲ ਦਾ ਆਪਣੇ ਪਿੰਡਾਂ 'ਚ ਆਪਾਂ ਨੂੰ ਪਤਾ ਹੈ ਕਿ ਜਦੋਂ 8ਵੀਂ 10ਵੀਂ 12ਵੀਂ ਦੇ ਬੋਰਡ ਦੇ ਪੇਪਰ ਹੁੰਦੇ ਸੀ ਤਾਂ ਕਿਵੇਂ ਪਿੰਡਾਂ ਦੇ ਵਿੱਚ ਇੱਕ ਗਰੁੱਪ ਪਹਿਲਾਂ ਹੀ ਹੁੰਦਾ ਸੀ ਜਿਹੜਾ ਇਸ ਸੇਵਾ ਲਈ ਤਿਆਰ ਹੁੰਦਾ ਸੀ। ਉਹਨੇ ਜਾ ਕੇ ਕਿਵੇਂ ਜਾਲੀਆਂ ਤੋੜਨੀਆਂ, ਪਹਿਲਾਂ ਸਰਕਾਰੀ ਸਕੂਲਾਂ ਦੀਆਂ ਹੈ ਨਾ, ਫਿਰ ਕੱਢਣੇ, ਫਿਰ ਗਾਈਡਾਂ ਦਾ ਪ੍ਰਬੰਧ ਕਰ, ਫਿਰ ਲਿਖਣ ਵਾਲੇ ਇੱਕ ਦੋ ਬੰਦੇ ਲੱਭਣੇ ਨੇ ਬਾਈ ਜਿਹੜਾ ਫਟਾਫਟ ਲਿਖ ਸਕੇ, ਲੱਭ ਸਕੇ, ਜਿਹਨੇ ਪੜ੍ਹੀ ਵੀ ਹੋਵੇ, ਫਿਰ ਉਹ ਫਾੜ ਕੇ ਪਹੁੰਚਾਉਣ ਵਾਲੇ ਬੰਦੇ ਜਿਹੜੇ ਅੰਦਰ ਸਿੱਟ ਸਕਣ। ਬੜੇ ਪ੍ਰਬੰਧ ਮਤਲਬ ਪਿੰਡਾਂ 'ਚ ਆਪਾਂ ਹੁੰਦੇ ਦੇਖੇ। ਤੇ ਮਾਸਟਰਾਂ ਦਾ ਕੰਮ ਕੀ ਹੁੰਦਾ ਸੀਗਾ, ਜੇ ਕਿਸੇ ਕੋਲ ਪਰਚੀ ਫੜ ਲਈ, ਖੋਲੋ ਜੀ, ਪੜੋ ਜੀ, ਇਹਨੂੰ ਇਹਦੇ ਪਰ ਹੈ ਨਾ, ਉਹਨੂੰ ਝੜਕੋ ਜੀ, ਇਹ ਕੰਮ। ਪਰ ਜੇ ਹੁਣ ਮਾਸਟਰ ਦੀ ਕਿਤਾਬਾਂ ਫੜਾਉਣਗੇ, ਲੈ ਕਾਕਾ ਕਿਤਾਬ ਖੋਲ ਕੇ ਪੇਪਰ ਦੇ ਲੈ ਜੀ, ਤੇ ਅਸੀਂ ਉਹਨਾਂ ਦਾ ਬਹੁਤ ਵਿਕਾਸ ਕਰਾਂਗੇ ਕਿ ਉਹਨਾਂ ਨੂੰ ਕਮਜ਼ੋਰ ਕਰਾਂਗੇ। ਬਿਲਕੁਲ ਸਹੀ ਹੈ। ਜੇ ਮੈਂ 8ਵੀਂ 9ਵੀਂ 10ਵੀਂ 11ਵੀਂ 12ਵੀਂ ਦੇ ਹਵਾਲੇ ਨਾਲ ਵੀ ਗੱਲ ਕਰਾਂ, ਜਦੋਂ ਜਵਾਕ ਨੂੰ ਸਮਝਦੇ ਨੂੰ ਪਤਾ ਲੱਗ ਗਿਆ ਕਿ ਆਪਾਂ ਨੂੰ ਪੇਪਰ 'ਚ ਕਿਤਾਬ ਖੋਲਣ ਦਾ ਮੌਕਾ ਮਿਲ ਜਾਣਾ, ਫਿਰ ਉਹਨੂੰ ਪੜ੍ਹਨ ਦੀ ਲੋੜ ਨਹੀਂ। ਤੇ ਜੇ ਉਹਨੇ ਪੜ੍ਹਿਆ ਹੀ ਨਹੀਂ, ਫਿਰ ਉਹਨੂੰ ਕਿਤਾਬ 'ਚੋਂ ਲੱਭਣਾ ਵੀ ਨਹੀਂਗਾ 3 ਘੰਟੇ 'ਚ ਸਵਾਲ ਦਾ ਜਵਾਬ। ਸਹੀ ਹੈ, ਬਿਲਕੁਲ ਇਹ ਕੀ ਹੈਗਾ, ਕੋਈ ਦੋ ਰਾਏ ਨਹੀਂ। ਪਰ ਤੁਸੀਂ ਉਹਨੂੰ ਮਤਲਬ ਕਿ ਬਿਲਕੁਲ ਨਲਾਇਕ ਵਾਲੇ ਪਾਸੇ ਨੂੰ ਤੋੜ ਕੇ ਲੈ ਕੇ ਜਾ ਰਹੇ ਹੋ। ਇਹ ਪ੍ਰਕਿਰਿਆ ਮੈਨੂੰ ਨਹੀਂ ਸਮਝ ਆਈ ਕਿੱਥੋਂ ਇਹ ਨਵੀਂ ਸਿੱਖਿਆ ਨੀਤੀ ਦੇ ਵਿੱਚ ਕਿੱਥੋਂ ਇਹ ਫਾਰਮੂਲਾ ਕੱਢਿਆ। CBSE ਕਹਿੰਦੇ ਉਹਨਾਂ ਦੀ ਜਿਹੜੀ ਗਵਰਨਿੰਗ ਬੋਡੀ ਆ, ਸਿਲੈਕਸ਼ਨ ਕਮੇਟੀ ਆ, ਉਹਨਾਂ ਸਾਰਿਆਂ ਦੀ ਇਹ ਸਾਂਝੀ ਰਾਏ 'ਚੋਂ ਗੱਲ ਉਪਜੀ ਕਿ ਬੱਚਿਆਂ ਦੇ ਉੱਤੇ ਮਾਨਸਿਕ ਦਬਾਅ ਨਹੀਂ ਰਹੂਗਾ। ਫਿਰ ਇਸ ਲਈ ਅਸੀਂ 9ਵੀਂ ਜਮਾਤ ਤੋਂ ਪ੍ਰਕਿਰਿਆ ਸ਼ੁਰੂ ਕਰ ਰਹੇ ਹਾਂ। 9ਵੀਂ ਜਮਾਤ ਵਾਲੇ ਜਵਾਕ ਕਿਤਾਬ ਖੋਲ ਕੇ ਪੇਪਰ ਦੇ ਰਿਹਾ ਕਰਨਗੇ। ਅੱਛਾ, ਕਮਾਲ ਹੈ। ਤੋ ਇਸ ਤਰੀਕਾ ਕਰਦਾ, ਪਹਿਲਾਂ ਤੁਸੀਂ ਕਹਿੰਦੇ ਹੋ ਜੀ ਪ੍ਰਾਇਮਰੀ ਤੱਕ ਕੋਈ ਜਵਾਕ ਫੇਲ ਨਹੀਂ ਕਰਨਾ ਜੀ, ਤੇ ਉਸ ਦੇ ਉੱਤੇ ਵੀ ਜਿਹੜੇ ਬੁੱਧੀਜੀਵੀ ਵਰਗ ਆ ਉਹਨੇ ਸਵਾਲ ਖੜੇ ਕੀਤੇ ਸੀ ਕਿ ਬਈ ਇਹਦੇ ਨਾਲ ਬੱਚਿਆਂ ਦਾ ਬੌਧਿਕ ਵਿਕਾਸ ਬਚਪਨ ਤੋਂ ਹੀ ਰੁਕ ਜਾਣਾ, ਉਹਨਾਂ ਦੀ ਨੀਂਹ ਕਮਜ਼ੋਰ ਰਹਿ ਜਾਣੀ। ਜਦੋਂ ਪਤਾ ਹੀ ਹੈ ਫੇਲ ਹੋਣਾ ਹੀ ਨਹੀਂਗਾ, ਹੈ ਨਾ। ਤੇ ਦੂਸਰੇ ਪਾਸੇ ਹੁਣ ਤੁਸੀਂ ਉਹ ਤੋਂ ਉੱਪਰ ਵਾਲੀਆਂ ਕਲਾਸਾਂ 'ਚ ਕਹਿੰਦੇ ਵੀ ਕਿਤਾਬਾਂ ਖੋਲ ਕੇ ਪੇਪਰ ਦੇ ਲਓ। ਤੋ ਇਸ ਤਰੀਕਾਕਾਰ ਨੂੰ ਲੈ ਕੇ ਮੈਨੂੰ ਲੱਗਦਾ ਮਤਲਬ ਕਿ ਬੁੱਧੀਜੀਵੀ ਵਰਗ ਜਾਂ ਜਿਹੜੇ ਸਿੱਖਿਆ ਮਾਹਰ ਨੇ ਉਹਨਾਂ ਦੀ ਰਾਏ ਕੀ ਬਣਦੀ ਆ। ਤੇ ਪਰ ਮੈਨੂੰ ਇਹ ਤਰੀਕਾਕਾਰ ਬੱਚਿਆਂ ਨੂੰ ਕਮਜ਼ੋਰ ਕਰਨ ਵਾਲਾ, ਕੱਲ ਨੂੰ ਉਹ ਕਿਸੇ 'ਚ ਨਿਪੁੰਨ ਹੋਣ। ਕਹਿੰਦੇ ਜੀ ਭਾਸ਼ਾ ਦਾ ਪੇਪਰ, ਹਿਸਾਬ ਦਾ ਪੇਪਰ, ਵਿਗਿਆਨ ਦਾ ਪੇਪਰ, ਸਮਾਜਿਕ ਸਿੱਖਿਆ ਦਾ ਪੇਪਰ, ਅਜਿਹੇ ਪੇਪਰ ਨਿਆਣੇ ਕਿਤਾਬਾਂ ਖੋਲ ਕੇ ਦੇ ਰਿਹਾ ਕਰ। ਅੱਛਾ, ਚਲੋ ਤਾਂ ਹੁਣ ਇਹ CBSE ਦਾ ਫੈਸਲਾ। ਹਾਂ, ਅਖੀਰ 'ਚ ਇੱਕ ਲਾਈਨ ਜ਼ਰੂਰ ਇਹ ਨੁਕਤੇ 'ਚ ਸ਼ਾਮਲ ਕਰਤੀ ਕਿ ਇਸ ਨੂੰ ਲਾਗੂ ਕਰਨਾ ਜਾਂ ਨਾ ਕਰਨਾ ਇਸ ਸਕੂਲ ਦਾ ਆਪਣਾ ਅਧਿਕਾਰ ਹੋਊਗਾ। ਠੀਕ ਹੈ, ਸੋ ਬੋਰਡ ਨੂੰ ਕੋਈ ਪਾਬੰਦੀ ਨਹੀਂ ਦਾ। ਹਾਂ, ਮਤਲਬ ਕਿ CBSE ਨੇ ਜੇ 9ਵੀਂ ਤੋਂ ਸ਼ੁਰੂ ਕੀਤਾ ਹੈ ਟ੍ਰਾਇਲ, ਉਹ ਕਹਿੰਦੇ ਜੀ ਇੱਥੇ ਕਾਮਯਾਬ ਰਿਹਾ, ਫਿਰ ਅਸੀਂ ਹੋਰਨਾਂ ਕਲਾਸਾਂ ਤੇ ਵੀ ਲਾਗੂ ਕਰਾਂਗੇ, ਕਿਉਂਕਿ ਜੀ ਇਹਦੇ ਨਾਲ ਬੱਚਿਆਂ ਦਾ ਮਾਨਸਿਕ ਦਬਾਅ, ਪੇਪਰਾਂ ਦਾ ਡਰ ਖਤਮ। ਜੀ ਭਾਰਤ ਦਾ ਜਿਹੜਾ ਵਿਦਿਅਕ ਸਿਸਟਮ ਹੈ, ਜਿਹੜਾ ਸਿੱਖਿਆ ਦੇਣ ਦਾ ਜਿਹੜਾ ਤਰੀਕਾਕਾਰ ਹੈ, ਉਹ ਪੁਰਾਣਾ ਹੈ। ਗੁਰੂਕੁਲ ਦੇ ਵਿੱਚ ਵੀ ਆਪਾਂ ਦੇਖਿਆ ਵੀ ਜਿਹੜਾ ਗੁਰੂ ਤੇ ਚੇਲੇ ਦਾ ਰਿਸ਼ਤਾ ਸੀ, ਉਸ ਤੋਂ ਬਾਅਦ ਇਤਿਹਾਸ ਪੜ੍ਹ ਲਓ, ਉਸ ਤੋਂ ਬਾਅਦ ਜੇ ਆਪਾਂ ਮਾਡਰਨ ਯੁੱਗ ਦੀ ਗੱਲ ਕਰ ਲਈਏ ਤਾਂ ਇੱਥੇ ਵੀ ਬਹੁਤ ਸਾਰੇ ਮਦਰਸੇ, ਧਰਮਸ਼ਾਲਾਵਾਂ ਦੇ ਵਿੱਚ ਸਕੂਲ ਚੱਲਦੇ ਰਹੇ ਨੇ ਬਹੁਤ ਥਾਵਾਂ ਦੇ ਉੱਤੇ। ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਸੀਗਾ, ਉਹਦੇ ਵਿੱਚ ਜਿਹੜੀ ਵਿੱਦਿਆ ਸੀਗੀ, ਉਹਦਾ ਤਰੀਕਾਕਾਰ ਜਾਂ ਜਿਹੜੀ ਸਾਖਰਤਾ ਦਰ ਸੀ, ਉਹਦੀ ਅੱਜ ਵੀ ਆਪਾਂ ਮਿਸਾਲ ਦਿੰਦੇ ਹਾਂ। ਭਾਰਤ ਦੇ ਵਿੱਚ ਸਿੱਖਿਆ ਦੇ ਨਾਲ ਨਾਲ ਨੈਤਿਕ ਸਿੱਖਿਆ ਨੂੰ ਹਮੇਸ਼ਾ ਤਰਜੀਹ ਦਿੱਤੀ ਜਾਂਦੀ ਹੈ, ਜਿਹਦੇ ਵਿੱਚ ਚੰਗੀਆਂ ਵੈਲਿਊਜ਼, ਚੰਗੀਆਂ ਕਦਰਾਂ ਕੀਮਤਾਂ ਵੀ ਸਿੱਖਿਆਰਥੀਆਂ ਨੂੰ ਸਿਖਾਈਆਂ ਜਾਂਦੀਆਂ ਰਹੀਆਂ। ਪਰ ਪਿਛਲੇ ਕੁਝ ਸਮੇਂ ਤੋਂ ਇੱਕ ਖਾਸ ਰਾਜਨੀਤੀ ਏਜੰਡੇ ਤੋਂ ਪ੍ਰੇਰਿਤ ਅਜਿਹੇ ਕੰਮ ਕੀਤੇ ਜਾ ਰਹੇ ਨੇ ਜਿਹੜੇ ਦੇਸ਼ ਦੇ ਵਿੱਚ ਮਾਨਸਿਕ ਤਾਕਤ ਨੂੰ ਹਮੇਸ਼ਾ ਤਰਜੀਹ ਦਿੱਤੀ ਜਾਂਦੀ ਸੀਗੀ, ਜਿੱਥੇ ਹਰ ਰੋਜ਼ ਵਿਦਿਆਰਥੀ ਦਾ ਇਮਤਿਹਾਨ ਹੁੰਦਾ ਸੀਗਾ,
ਉੱਥੇ ਉਹ ਕਹਿੰਦੇ ਨੇ ਵੀ ਬੰਦੇ ਹੀ ਐਸੇ ਪੈਦੇ ਕਰ ਦਿਓ ਸਕੂਲਾਂ ਦੇ ਵਿੱਚ ਜਿਹੜੇ ਸਵਾਲ ਪੁੱਛਣ ਦੇ ਸਮਰੱਥ ਹੀ ਨਾ ਰਹਿਣ, ਬੌਧਿਕ ਤੌਰ ਤੇ ਕੰਗਾਲ ਬੰਦੇ ਜਿਹੜੇ ਪੈਦਾ ਕਰੋ ਸਕੂਲਾਂ ਦੇ ਵਿੱਚੋਂ। ਅਗਲੀ ਜਿਹੜੀ ਨਾ ਉਹ ਖਬਰ, ਨੌਕਰੀ ਮੰਗ, ਹਾਂਜੀ ਨਾ ਆਪਣੇ ਹੱਕ ਮੰਗ। ਜੀ, ਹਾਂ, ਬਿਲਕੁਲ। WhatsApp ਤੋਂ ਜਿਹੜਾ ਸਾਰਾ ਕੁਝ ਸਿੱਖ ਲਿਆ ਕਰਨ ਤੇ ਉਵੇਂ ਜਿੰਦਾਬਾਦ ਮੁਰਦਾਬਾਦ ਕਰਦਿਆ ਕਰਨ, ਬਸ ਉਹੀ ਜੀ। ਅਗਲੀ ਜਿਹੜੀ ਖਬਰ ਦੇ ਉੱਤੇ ਆਪਾਂ ਚਰਚਾ ਕਰਨ ਜਾ ਰਹੇ ਹਾਂ ਸ਼ਰਮਾ ਜੀ, ਉਹ ਭਾਰਤ ਦੇ ਲਿਹਾਜ਼ ਦੇ ਨਾਲ ਕੋਈ ਬਹੁਤੀ ਚੰਗੀ ਨਹੀਂ ਹੈ। ਪਾਕਿਸਤਾਨ ਤੋਂ ਝਟਕਾ ਦਰ ਝਟਕਾ ਮਿਲ ਰਿਹਾ ਵੱਖ-ਵੱਖ ਖਬਰਾਂ ਦੇ ਰੂਪ ਦੇ ਵਿੱਚ। ਚਲੋ ਅਮਲੀ ਰੂਪ ਦੇ ਵਿੱਚ ਇਹ ਚੀਜ਼ਾਂ ਕਦੋਂ ਵਾਪਰਦੀਆਂ ਨੇ ਉਹ ਵੱਖਰੀ ਗੱਲ ਹੈ, ਪਰ ਜਿਹੜੀ ਗੱਲ ਆਪਾਂ ਕਰਨ ਜਾ ਰਹੇ ਹਾਂ ਉਹ ਅਮਲੀ ਰੂਪ ਦੇ ਵਿੱਚ ਵਾਪਰ ਚੁੱਕੀ ਹੈ। ਜਿਹੜਾ ਭਾਰਤੀ ਦੂਤਾਵਾਸ ਹੈ ਜੀ ਪਾਕਿਸਤਾਨ ਦੇ ਵਿੱਚ ਭਾਰਤ ਦਾ, ਉਹਦਾ ਬਿਜਲੀ ਪਾਣੀ ਉਹਨਾਂ ਨੇ ਕੱਟ ਦਿੱਤਾ ਜੀ। ਬਿਲਕੁਲ ਪ੍ਰਵੀਨ ਜੀ, ਆਪਾਂ ਕੱਲ ਗੱਲ ਕਰ ਰਹੇ ਸੀਗੇ ਕਿ ਪਾਕਿਸਤਾਨ ਵਾਲੇ ਪਾਸਿਓਂ ਕੁਝ ਅਜਿਹੀਆਂ ਧਮਕੀਆਂ, ਜਿਵੇਂ ਪਾਕਿਸਤਾਨੀ ਫੌਜ ਮੁਖੀ ਮਨੀਰ ਹੈ, ਉਹ ਕਹਿੰਦਾ ਵੀ ਜੇ ਸਿੰਧੂ ਜਲ ਸੰਧੀ ਵਾਲੇ ਰੋਕਣ ਵਾਲਾ ਪਾਣੀ ਰੋਕਣ ਤੁਸੀਂ ਡੈਮ ਬਣਾਇਆ ਤਾਂ 6 ਮਿਜ਼ਾਈਲਾਂ ਮਾਰਾਂਗੇ ਤੇ ਡੈਮ ਤੋੜ ਦਿਆਂਗੇ ਤੇ ਉਹਦੇ ਨਾਲ ਅਸੀਂ ਤਾਂ ਡੁੱਬਾਂਗੇ, ਅੱਧੀ ਦੁਨੀਆ ਲੈ ਡੁੱਬਾਂਗੇ, ਹੈਨਾ। ਤੇ ਉਧਰ ਬਿਲਾਵਲ ਭੁੱਟੋ ਵੀ ਕੁਝ ਅਜਿਹੀਆਂ ਬੰਨ ਤੋੜਨ ਦੀਆਂ ਧਮਕੀਆਂ ਦੇ ਰਿਹਾ। ਤੇ ਫੋਟੋਆਂ ਜਿਵੇਂ ਅਮਰੀਕੀ ਰਾਸ਼ਟਰਪਤੀ ਦੇ ਘਰੇ ਰੋਟੀ ਖਾਣ ਵਾਲਾ ਮਾਮਲਾ, ਫਿਰ ਉਹ ਤੋਂ ਬਾਅਦ ਆਪਾਂ ਉਹ ਵੀ ਗੱਲ ਕਰ ਸੀਗੇ ਕਿ ਜਰਨਲ ਨਾਲ ਤਸਵੀਰ ਜਾਰੀ, ਉਹ ਸਾਰਾ ਕੁਝ। ਤੇ ਹੁਣ ਅੱਜ ਜਿਹੜੀ ਇਹ ਖਬਰ ਹੈ, ਇਹ ਖਬਰ ਅਖਬਾਰ ਦੀ ਇੱਕ ਅਖਬਾਰ ਦਾ ਫਲੈਰ ਹੈ ਜੀ, ਮਤਲਬ ਸੁਰਖੀ ਤੋਂ ਵੀ ਉੱਪਰ, ਜਿਵੇਂ 8 ਕਾਲਮ ਦਾ ਪੂਰਾ ਹੈਡਲਾਈਨ, ਤੇ ਉਹਦੇ ਵਿੱਚ ਉਹਨਾਂ ਨੇ ਦਮ ਭਰਿਆ ਕਿ ਜੀ ਸਾਡੇ ਕੋਲ ਇੱਕ ਰਿਪੋਰਟ ਆਈ ਹੈ, ਜਿਹੜੀ ਰਿਪੋਰਟ ਇਹ ਕਹਿੰਦੀ ਹੈ ਕਿ ਜੀ, ਮੈਂ ਉਸ ਅਖਬਾਰ ਦੇ ਹਵਾਲੇ ਨਾਲ ਇਹ ਗੱਲ ਜ਼ਿਕਰ ਕਰ ਰਿਹਾ ਕਿਉਂਕਿ ਨਾ ਸਾਡੇ ਅਜੇ ਤੱਕ ਰੱਖਿਆ ਮੰਤਰਾਲੇ ਨੇ, ਨਾ ਸਾਡੇ ਵਿਦੇਸ਼ ਮੰਤਰਾਲੇ ਨੇ, ਨਾ ਗ੍ਰਹਿ ਮੰਤਰਾਲੇ ਨੇ ਕੋਈ ਟਿੱਪਣੀ ਨਹੀਂ ਕੀਤੀ ਜੀ। ਸਹੀ ਹੈ। ਪਰ ਇਸ ਅਖਬਾਰ ਨੇ, ਜਗਬਾਣੀ ਅਖਬਾਰ ਨੇ, ਆਪਣੇ ਪਹਿਲੇ ਪੰਨੇ ਤੇ ਉੱਪਰ 8 ਕਾਲਮਾਂ ਫਲੈਰ ਛਾਪਦਿਆਂ ਆਪਰੇਸ਼ਨ ਸੰਧੂਰ ਦਾ ਬਦਲਾ, ਪਾਕਿਸਤਾਨ ਨੇ ਭਾਰਤੀ ਡਿਪਲੋਮੈਟਾਂ ਨੂੰ ਪਾਣੀ ਗੈਸ ਤੇ ਅਖਬਾਰ ਦੇਣ ਤੇ ਲਾਈ ਰੋਕ। ਠੀਕ ਹੈ। ਉਹ ਇੱਕ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਪਾਕਿਸਤਾਨ ਨੇ ਇਹਨਾਂ ਭਾਰਤੀ ਅਧਿਕਾਰੀਆਂ ਤੇ ਕਰਮਚਾਰੀਆਂ ਤੇ ਮੁੱਢਲੀਆਂ ਜ਼ਰੂਰਤਾਂ ਨੂੰ ਰੋਕ ਦਿੱਤਾ, ਜਿਨ੍ਹਾਂ ਵਿੱਚ ਪਾਣੀ, ਬਿਜਲੀ, LPG ਤੇ ਅਖਬਾਰ ਤੱਕ ਸ਼ਾਮਲ ਜੀ। ਪਾਕਿਸਤਾਨ ਦੇ ਵਿੱਚ ਜਿਹੜਾ ਭਾਰਤੀ ਦੂਤਾਵਾਸ ਹੈ, ਉਹਦੇ ਵਿੱਚ ਜਿਹੜੇ ਸਾਡੇ ਅਧਿਕਾਰੀ ਤੈਨਾਤ ਨੇ, ਸਾਡੇ ਕਰਮਚਾਰੀ ਤੈਨਾਤ ਨੇ, ਮੁਲਾਜ਼ਮ ਤੈਨਾਤ ਨੇ, ਉਹਨਾਂ ਸਮੁੱਚਿਆਂ ਨੂੰ ਇਹ ਰਿਪੋਰਟ ਦਮ ਭਰਦੀ ਆ, ਅਖਬਾਰ ਦੀ ਖਬਰ ਦਮ ਭਰਦੀ ਆ ਕਿ ਜੀ ਉਹਨਾਂ ਦਾ ਬਿਜਲੀ, ਪਾਣੀ, ਅਖਬਾਰ, ਦੁੱਧ, ਹੈ ਨਾ, ਇਹ ਗੈਸ, ਇਹਨਾਂ ਸਾਰੀਆਂ ਚੀਜ਼ਾਂ ਦੀ ਸਪਲਾਈ ਗਈ ਆ। ਸੋ ਇਹ ਜੰਗ ਕਰਤੂਤੀ ਹੈ ਫਿਰ ਤਾਂ। ਪਰ ਇਧਰੋਂ ਵੀ ਲਗਾਤਾਰ ਜਿਹੀਆਂ ਖਬਰਾਂ, ਜਿਵੇਂ ਭਾਰਤ ਦੇ ਫੌਜ ਮੁਖੀ ਦਾ ਬਿਆਨ 2-3 ਦਿਨ ਪਹਿਲਾਂ ਦਾ, ਕਿ ਵੀ ਉਹ ਕਹਿੰਦੇ ਸੀ ਕਿ ਅਗਲੀ ਜੰਗ ਦੀ ਅਸੀਂ ਤਿਆਰੀਆਂ। ਸੋ ਇਹ ਸਾਰੀ ਜਦੋਂ ਇਹ ਖਬਰਾਂ ਆ ਰਹੀਆਂ ਨੇ, ਇਸ ਪਹਿਲੂ ਦੇ ਉੱਤੇ ਸਰਕਾਰ ਨੇ ਪੁਸ਼ਟੀ ਨਹੀਂ ਕੀਤੀ ਕਿ ਇੰਜ ਹੋਇਆ ਜਾਂ ਨਹੀਂ ਹੋਇਆ, ਪਰ ਭਾਰਤ ਦੀ ਇੱਕ ਪੀੜ੍ਹੀ ਉਹ ਆ ਪ੍ਰਵੀਨ ਜੀ, ਜਿਹੜੀ ਰਾਜਨੀਤੀ ਤੋਂ ਅੱਜ ਕੱਲ੍ਹ ਮੂੰਹ ਮੋੜੀ ਬੈਠੀ ਹੈ, ਜਿਹੜੀ ਰਾਜਨੀਤਿਕ ਪਹਿਲੂਆਂ ਤੇ ਨਜ਼ਰ ਘੱਟ ਰੱਖਦੀ ਆ। ਸਹੀ। ਪਰ ਮੈਂ ਦੇਖ ਅਚਾਨਕ ਆ ਪਿਛਲੇ ਹਫ਼ਤੇ 'ਚ ਜੋ ਕੁਝ ਵਾਪਰਿਆ ਭਾਰਤ ਦੇ ਵਿੱਚ, ਉਹਨੂੰ ਇਸ ਨਵੀਂ ਪਨੀਰੀ ਦੇ ਜਿਹੜੇ ਆਪਣੇ ਪਲੇਟਫਾਰਮ ਨੇ ਸੋਸ਼ਲ ਮੀਡੀਆ ਤੇ, ਤੇ ਉਹਨਾਂ ਦੇ ਕੁਝ ਬਿਆਨ, ਉਹਨਾਂ ਦੀਆਂ ਕੁਝ ਅਜਿਹੀਆਂ ਟਿੱਪਣੀਆਂ ਨੇ ਜਿਹੜੀਆਂ ਗੌਰ ਮੰਗਦੀਆਂ ਨੇ। ਉਹ ਕਹਿੰਦੇ ਵੀ ਇਹਨਾਂ ਦਿਨਾਂ 'ਚ ਮਿਸ਼ਨ ਸੰਧੂਰ ਹੈ, ਫਿਰ ਵੋਟ ਚੋਰੀ ਹੈ, ਵੋਟ ਸੁਧਾਈ, ਬਿਹਾਰ ਵਾਲਾ ਮਾਮਲਾ, ਫਿਰ ਆ ਹੁਣ ਕੁੱਤਿਆਂ ਵਾਲਾ ਮਾਮਲਾ। ਸੋ ਇਸ ਤਰੀਕਾ ਕਰਨ ਵਾਲਾ ਫਿਰ ਟਰੰਪ ਟੈਰਿਫ ਵਾਰ, ਇਹਨਾਂ ਸਾਰੇ ਮਾਮਲਿਆਂ 'ਚ ਕਹਿੰਦੇ ਕੇਂਦਰ ਸਰਕਾਰ ਜਾਂ ਨਰਿੰਦਰ ਮੋਦੀ ਜਿਵੇਂ ਘਿਰੇ ਨੇ। ਇਹ ਉਹ ਪੀੜ੍ਹੀ ਜਿਹਨੂੰ ਅਸੀਂ ਮੰਨਦੇ ਹਾਂ ਕਿ ਮੂੰਹ ਮੋੜ ਬੈਠੀ ਆ ਰਾਜਨੀਤੀ ਤੋਂ, ਉਹਦੀ ਇਹ ਮੈਂ ਜਵਾਬ ਮੰਗ ਰਹੀ ਹੈ ਟਿੱਪਣੀਆਂ। ਉਹ ਕਹਿੰਦੇ ਜਿਹੜੀਆਂ ਸਾਰੀਆਂ ਘਟਨਾਵਾਂ 'ਚ ਉਲਝ ਗਈ ਮੋਦੀ ਸਰਕਾਰ, ਇਹ ਤੋਂ ਬਚਣ ਦੇ ਲਈ ਕਿਤੇ ਮੁੜ ਕੇ ਹਿੰਦੂ ਮੁਸਲਮਾਨ ਜਾਂ ਭਾਰਤ ਪਾਕਿਸਤਾਨ ਨਹੀਂ ਹੋਣ ਵਾਲਾ। ਜੀ ਸਹੀ ਹੈ, ਬਿਲਕੁਲ ਸਹੀ ਹੈ। ਉਹਨਾਂ ਦਾ ਮਤਲਬ ਇਹਦਾ ਮਤਲਬ ਉਹ ਇਹਨਾਂ ਨੂੰ ਲੱਗਣ ਲੱਗ ਪਿਆ ਕਿ ਇਹ ਕੋਈ ਲੜਾਈ ਏਦਾਂ ਨਹੀਂ ਹੁੰਦੀ, ਇਹਦੇ ਪਿੱਛੇ ਕੋਈ ਨਾ ਕੋਈ ਕਾਰਨ ਹੁੰਦਾ। ਕਿ ਅੱਗੇ ਵੀ ਚਰਚਾ ਰਹੀ ਹੈ ਨਾ ਕਿ ਜੇ ਦੇਸ਼ ਦੇ ਵਿੱਚ ਮਸਲਾ ਆ ਜਾਵੇ ਤਾਂ ਸਰਹੱਦ ਤੇ ਜੰਗ ਛੇੜ ਲਓ, ਜੇ ਸਰਹੱਦ ਤੇ ਮਸਲਾ ਆ ਜਾਵੇ ਦੇਸ਼ 'ਚ ਕੋਈ ਮਸਲਾ ਛੇੜ ਲਓ। ਸੋ ਕੀ ਹੁਣ ਮਸਲਿਆਂ ਜੁੜ ਜੀ ਸਰਕਾਰ ਜੰਗ ਛੇੜਨਾ ਚਾਹੁੰਦੀ ਆ। ਬਿਲਕੁਲ। ਤੇ ਪਾਕਿਸਤਾਨ ਤਾਂ ਮੈਨੂੰ ਲੱਗਦਾ ਇਹਨਾਂ ਲੜਾਈਆਂ 'ਚੋਂ ਵੀ ਬੰਦੇ ਜਾਂਦੇ ਆ ਜਾਣ, ਉਹਨਾਂ ਨੂੰ ਬੰਦਿਆਂ ਦਾ ਕੀ ਲੈਣਾ, ਉਹਨਾਂ ਦਾ ਆਪਣਾ ਪੈਸਾ ਲੈ ਲੈਣਾ ਹੁੰਦਾ, ਕਦੇ ਅਮਰੀਕਾ ਤੋਂ ਲੈ ਲਿਆ, ਕਦੇ ਚੀਨ ਤੋਂ ਲੈ ਲਿਆ। ਸੋ ਇਸ ਲਈ ਉਹ ਉਹਦੇ ਵਿੱਚੋਂ ਆਪਣਾ ਮੁਨਾਫਾ ਦੇਖਦਾ, ਪਰ ਲੈ ਦੇ ਕੇ ਸਾਰਿਆਂ ਦੇ ਵਿੱਚੋਂ ਨੁਕਸਾਨ ਚੜ੍ਹਦੇ ਤੇ ਲਹਿੰਦੇ ਪੰਜਾਬ ਦਾ ਸਭ ਤੋਂ ਵੱਧ ਹੁੰਦਾ। ਜੀ ਬਿਲਕੁਲ। ਉਹ ਨਜ਼ਰ ਰੱਖਣ ਦੀ ਲੋੜ ਹੈ। ਜੀ ਸਹੀ ਹੈ। ਉਹ ਇੱਕ ਸ਼ੇਅਰ ਵੀ ਹੈ ਨਾ, ਦੇਸ਼ ਮੇਂ ਤਨਾਵ ਹੈ ਕਿਆ, ਪਤਾ ਕਰੋ ਚੁਣਾਵ ਹੈ ਕਿਆ। ਸੋ ਇਸ ਤਰ੍ਹਾਂ ਦੇ ਤਾਂ ਹੀ ਤਾਂ ਇਹ ਚੀਜ਼ਾਂ ਬਣੀਆਂ ਨੇ। ਸ਼ਰਮਾ ਜੀ ਨਾਲ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ੍ਰੀ ਅਕਾਲ।
ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA